32 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਬੰਦੀ ਸਿੰਘ ਗੁਰਦੀਪ ਸਿੰਘ ਖੈੜਾ ਦੀ ਵਿਗੜੀ ਸਿਹਤ। ਬਰਗਾੜੀ ਬੇਅਦਬੀ ਦਾ ਸਾਜ਼ਿਸ਼ਕਰਤਾ ਸੰਦੀਪ ਬਰੇਟਾ ਬੈਂਗਲੁਰੂ ਏਅਰਪੋਰਟ ਤੋਂ ਕੀਤਾ ਗਿਆ ਡਿਟੇਨ। ਗੁਰਬਾਣੀ ਪ੍ਰਸਾਰਣ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਅਹਿਮ ਪ੍ਰੈਸ ਕਾਨਫਰੰਸ। 32 ਸਾਲ ਤੋਂ ਜੇਲ੍ਹ ਵਿੱਚ ਬੰਦ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੂੰ ਲੈ ਕੇ ਮਾੜੀ ਖਬਰ ਆਈ ਹੈ। ਉਹਨਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦਿਲ ਵਿੱਚ ਜ਼ਿਆਦਾ ਤਕਲੀਫ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਉਹਨਾਂ ਨੂੰ ਮਿਲਣ ਲਈ ਹਸਪਤਾਲ ਪਹੁੰਚੇ। ਉਹਨਾਂ ਦੱਸਿਆ ਕਿ ਗੁਰਦੀਪ ਸਿੰਘ ਖੇੜਾ ਦੀਆਂ ਦਿਲ ਦੀਆਂ ਦੋਵੇਂ ਨਸਾਂ ਬਲੌਕ ਹਨ ਅਤੇ ਐਂਜੀਓਗ੍ਰਾਫੀ ਵਿੱਚ ਇਹ ਸਾਹਮਣੇ ਆਇਆ ਹੈ। ਕੁਝ ਹਫ਼ਤੇ ਪਹਿਲਾਂ ਉਹ ਇਸੇ ਹਸਪਤਾਲ ਵਿੱਚ ਸਨ, ਪਰ ਬਿਨਾਂ ਇਲਾਜ ਕੀਤੇ ਗੁਰਦੀਪ ਸਿੰਘ ਖਹਿਰਾ ਨੂੰ ਜੇਲ੍ਹ ਭੇਜ ਦਿੱਤਾ ਗਿਆ। ਵਲਟੋਹਾ ਨੇ ਕਿਹਾ ਕਿ ਗੁਰਦੀਪ ਸਿੰਘ ਖੇੜਾ ਦੀ ਭੈਣ ਦਾ ਫੋਨ ਆਇਆ ਤਾਂ ਉਹ ਕਾਫੀ ਪਰੇਸ਼ਾਨ ਸਨ ਅਤੇ ਰੋ ਰਹੇ ਸਨ। ਫਰਵਰੀ ਵਿੱਚ ਜਦੋਂ ਖੇੜਾ ਪੈਰੋਲ ਤੇ ਬਾਹਰ ਆਏ ਸਨ ਤਾਂ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਹਾਰਟ ਦੀ ਬਿਮਾਰੀ ਹੈ। ਉਹਨਾਂ ਨੇ ਸਰਕਾਰ ਨੂੰ ਮੰਗ ਵੀ ਕੀਤੀ ਸੀ ਕਿ ਉਹਨਾਂ ਦੀ ਅਤੇ ਹੋਰ ਬੰਦੀ ਸਿੰਘਾਂ ਦੀ ਸਜ਼ਾ ਮੁਆਫ ਕੀਤੀ ਜਾਵੇ। ਗੁਰਦੀਪ ਸਿੰਘ ਖੇੜਾ ਪਿੰਡ ਜੱਲੂਪੁਰ ਖੇੜਾ ਦੇ ਰਹਿਣ ਵਾਲੇ ਹਨ। ਦਿੱਲੀ ਬੰਬ ਧਮਾਕੇ ਵਿੱਚ 14 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਤਤਕਾਲੀ ਸ਼ੀਲਾ ਸਰਕਾਰ ਨੇ ਉਹਨਾਂ ਦੀ ਸਜ਼ਾ ਮੁਆਫ ਕਰ ਦਿੱਤੀ ਸੀ, ਜਦਕਿ ਕਰਨਾਟਕ ਵਿੱਚ ਹੋਏ ਧਮਾਕਿਆਂ ਦੇ ਮਾਮਲੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਸੀ। 3 ਦਹਾਕਿਆਂ ਤੋਂ ਵੱਧ ਉਹ ਸਜ਼ਾ ਕੱਟ ਰਹੇ ਹਨ। ਕੁਝ ਸਾਲ ਪਹਿਲਾਂ ਹੀ ਉਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਸ਼ਿਫਟ ਕੀਤਾ ਗਿਆ ਸੀ। ਗੁਰਦੀਪ ਖੇੜਾ ਦਾ ਜਨਮ ਅੰਮ੍ਰਿਤਸਰ ਦੇ ਰਈਆ ਕਸਬੇ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਹੋਇਆ। 1984 ਵਿੱਚ ਹੋਏ ਸੀ ਕਤਲੇਆਮ ਤੋਂ ਬਾਅਦ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਬਾਅਦ ਉਹਨਾਂ ਤੇ 1988-1999 ਵਿੱਚ ਪਹਿਲਾਂ ਦਿੱਲੀ ਅਤੇ ਬਾਅਦ ਵਿੱਚ ਕਰਨਾਟਕ ਦੇ ਬਿਦਰ ਸ਼ਹਿਰ ਵਿੱਚ ਧਮਾਕੇ ਦੇ ਇਲਜ਼ਾਮ ਲੱਗੇ ਸਨ। ਪੁਲਿਸ ਨੇ ਗੁਰਦੀਪ ਸਿੰਘ ਖੇੜਾ ਨੂੰ 6 ਦਸੰਬਰ 1990 ਨੂੰ ਗ੍ਰਿਫਤਾਰ ਕਰ ਲਿਆ। 15 ਦਸੰਬਰ 1991 ਨੂੰ ਅਦਾਲਤ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਕਰਨਾਟਕ ਵਿੱਚ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਉੱਥੋਂ ਦੀ ਅਦਾਲਤ ਵੱਲੋਂ ਉਹਨਾਂ ਨੂੰ ਆਖਰੀ ਸਾਹ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦਿੱਲੀ ਵਿੱਚ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਕਰਨਾਟਕ ਸਰਕਾਰ ਨੇ ਉਹਨਾਂ ਨੂੰ ਆਪਣੇ ਸੂਬੇ ਵਿੱਚ ਤਬਦੀਲ ਕਰ ਦਿੱਤਾ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਬੰਦੀ ਸਿੰਘਾਂ ਨੂੰ ਪੰਜਾਬ ਸ਼ਿਫਟ ਕਰਨ ਦਾ ਮੁੱਦਾ ਉਠਾਇਆ ਸੀ। ਕੇਂਦਰ ਦੀ ਭਾਜਪਾ ਸਰਕਾਰ ਦੀ ਹਿਮਾਇਤ ਤੋਂ ਬਾਅਦ ਉਹਨਾਂ ਦੀਆਂ ਮੰਗਾਂ ਨੂੰ ਮੰਨਦਿਆਂ ਕੁਝ ਬੰਦੀ ਸਿੰਘਾਂ ਨੂੰ ਪੰਜਾਬ ਭੇਜ ਦਿੱਤਾ ਗਿਆ, ਜਿਸ ਵਿੱਚ ਪ੍ਰੋਫੈਸਰ ਭੁੱਲਰ ਅਤੇ ਗੁਰਦੀਪ ਸਿੰਘ ਖਹਿੜਾ ਵੀ ਮੌਜੂਦ ਸਨ। ਇਹ ਉਹ ਮੌਕਾ ਸੀ ਜਦੋਂ ਖਹਿਰਾ 8 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲੇ ਸਨ। ਬੜਾ ਦੁੱਖ ਮਹਿਸੂਸ ਹੁੰਦਾ ਹੈ ਕਿ ਕੌਮ ਦਾ ਉਹ ਹੀਰਾ ਜਿਹੜਾ 33 ਸਾਲ ਤੋਂ ਜੇਲ੍ਹ 'ਚ ਬੰਦ ਹੈ ਤੇ ਬਜ਼ੁਰਗ ਅਵਸਥਾ ਚਲਾ ਗਿਆ ਹੈ ਤੇ ਦਿਲ ਦੀਆਂ 2 ਨਾੜੀਆਂ ਬਿਲਕੁਲ ਬਲੌਕ ਨੇ ਔਰ ਪਿਛਲੇ ਦਿਨੀ ਵੀ ਉਹ ਇੱਥੇ ਹਸਪਤਾਲ 'ਚ ਦਾਖਲ ਰਹੇ ਬਿਨਾਂ ਉਹਨਾਂ ਨੂੰ ਠੀਕ ਕੀਤਿਆਂ, ਬਿਨਾਂ ਉਸ ਪ੍ਰੋਬਲਮ ਦਾ ਹੱਲ ਕੀਤਿਆਂ ਇਹਨਾਂ ਨੂੰ ਭੌਂ ਕੇ ਫਿਰ ਜਿਹੜਾ ਆ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇੱਥੇ ਗੱਲ ਹੈ ਕਿ ਜਦੋਂ ਐਡੀ ਵੱਡੀ ਪ੍ਰੋਬਲਮ ਹੋਵੇ, ਹਾਰਟ ਦੀ ਪ੍ਰੋਬਲਮ ਹੋਵੇ, ਐਂਜੀਓਗ੍ਰਾਫੀ ਦੇ ਵਿੱਚ 2 ਨਾੜਾਂ ਬਲੌਕ ਆ ਜਾਣ ਤਾਂ ਤੁਸੀਂ ਚੱਕ ਕੇ ਫਿਰ ਜੇਲ੍ਹ 'ਚ ਬੰਦ ਕਰਦੇ ਹੋ। ਦੱਸੋ ਕਿਹਦੇ ਕਹਿਣ 'ਤੇ ਕਰਦੇ ਜੇ? ਭਗਵੰਤ ਮਾਨ ਦੇ ਕਹਿਣ 'ਤੇ ਕਰਦੇ ਜੇ ਜਾਂ ਜਿਹੜਾ ਸਾਡਾ ਹੈਲਥ ਮਿਨਿਸਟਰ ਉਹਦੇ ਕਹਿਣ 'ਤੇ ਕਰਦੇ ਜੇ? ਇੱਕ ਇਹ ਸਵਾਲ ਹੈ। ਅੱਜ ਫਿਰ ਸਵੇਰੇ ਇੱਕ ਬਹੁਤ ਸਵੀਅਰ ਜਿਹੜੀ ਆ ਉਹਨਾਂ ਨੂੰ ਪੇਨ ਮਹਿਸੂਸ ਹੋਈ, ਇੱਕ ਤਰ੍ਹਾਂ ਦਾ ਅਟੈਕ ਆਇਆ। 9 ਵਜੇ ਤੋਂ ਹਸਪੀਟਲ 'ਚ ਦਾਖਲ ਨੇ ਤੇ 4 ਵਜ ਗਏ ਤੇ ਕਿਸੇ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਨਹੀਂ। ਜਦੋਂ ਮੈਨੂੰ ਸਵੇਰੇ ਪਤਾ ਲੱਗਾ, ਮੈਂ ਕਿਤੇ ਬਾਹਰ ਸੀਗਾ, ਸਾਡੇ ਭੈਣ ਜੀ ਭਾਈ ਗੁਰਦੀਪ ਸਿੰਘ ਖੈੜਾ ਹੋਰਾਂ ਦੇ ਘਰੋਂ ਉਹਨਾਂ ਦਾ ਮੈਨੂੰ ਸਵੇਰੇ ਉਦੋਂ ਹੀ ਫੋਨ ਚਲਾ ਗਿਆ ਸੀਗਾ। ਬਹੁਤ ਆਵਾਜ਼ਾਰ ਸੀਗੇ, ਰੋ ਰਹੇ ਸੀਗੇ। ਉਹਨਾਂ ਨੂੰ ਹੌਸਲਾ ਦਿੱਤਾ। ਮੈਂ ਉਸੇ ਵੇਲੇ ਹੀ ਤੁਰਤ ਇੱਥੋਂ ਅੰਮ੍ਰਿਤਸਰ ਤੋਂ ਜਿਹੜੀ ਅਕਾਲੀ ਦਲ ਦੀ ਟੀਮ ਹੈ, ਤਲਬੀਰ ਸਿੰਘ ਗਿੱਲ ਵਗੈਰਾ, ਗੁਰਪ੍ਰਤਾਪ ਸਿੰਘ ਟਿੱਕਾ ਵਗੈਰਾ ਔਰ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ, ਹੋਰਾਂ ਨੂੰ ਬੇਨਤੀ ਕੀਤੀ, ਉਹ ਸਾਰੇ ਇੱਥੇ ਪਹੁੰਚੇ। ਪਰ ਮੈਂ ਜਦੋਂ ਤੱਕ ਪਹੁੰਚਿਆ ਇੱਥੇ ਕਿਸੇ ਤਰ੍ਹਾਂ ਦਾ ਕੋਈ ਇਲਾਜ ਨਾਂ ਦੀ ਕੋਈ ਚੀਜ਼ ਹੈ ਨਹੀਂ ਸੀ। ਫਿਰ ਮੈਂ ਮੈਡੀਕਲ ਸੁਪਰਡੈਂਟ ਡਾਕਟਰ ਕਰਮਜੀਤ ਸਿੰਘ ਨੇ ਉਹਨਾਂ ਨੂੰ ਬੇਨਤੀ ਕੀਤੀ, ਹੋਰ ਡਾਕਟਰ ਸਾਹਿਬਾਨ ਨੂੰ ਬੇਨਤੀ ਕੀਤੀ। ਘੱਟੋ ਘੱਟ ਇਹ ਹੈ ਕਿ ਜਿੱਥੇ ਉਹ ਸਫੋਕੇਸ਼ਨ ਦੇ ਵਿੱਚ ਸੀ, ਰੌਲੇ ਰੱਪੇ ਸੀਗੇ, ਜਿੱਥੇ ਆਮ ਹੋਰ ਪੇਸ਼ੈਂਟ ਸੀਗੇ, ਉੱਥੋਂ ਕੱਢ ਕੇ ਮੇਰੀ ਬੇਨਤੀ ਦੇ ਉੱਤੇ ਉਹਨਾਂ ਨੂੰ ਇੱਕ ਵੱਖਰੇ ਕਮਰੇ 'ਚ ਹੁਣ ਤਬਦੀਲ ਕੀਤਾ ਗਿਆ। ਤੇ ਹੁਣ ਗੱਲ ਤੇ ਕਿ ਇਹਨਾਂ ਦੇ ਉੱਤੇ ਰਹਿਮ ਕਰਨ ਦੀ ਥਾਂ 'ਤੇ ਕਿਹੜਾ ਬਦਲਾ ਲੈਣਾ ਚਾਹੁੰਦੇ ਜੇ? ਅਜੇ ਬਦਲੇ ਵਾਲੀ ਕਸਰ? ਜੇ ਉਹਨਾਂ ਕੁਛ ਕੀਤਾ ਸੀ, ਸਜ਼ਾਵਾਂ ਭੁਗਤ ਲਈਆਂ।
ਬੈਂਗਲੁਰੂ 에ਅਰਪੋਰਟ ਤੇ ਬਰਗਾੜੀ ਬੇਅਦਬੀ ਦੇ ਸਾਜ਼ਿਸ਼ਕਰਤਾ ਨੂੰ ਡਿਟੇਨ ਕੀਤਾ ਗਿਆ ਹੈ। ਸੰਦੀਪ ਬਰੇਟਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਹ ਫਰਾਰ ਦੱਸਿਆ ਜਾ ਰਿਹਾ ਸੀ। ਬੇਅਦਬੀ ਦੇ ਜਿਹੜੇ 3 ਸਾਜ਼ਿਸ਼ਕਰਤਾ ਸਨ, ਉਹਨਾਂ ਵਿੱਚ ਸੰਦੀਪ ਸਿੰਘ ਬਰੇਟਾ ਦਾ ਨਾਂ ਵੀ ਸ਼ਾਮਿਲ ਸੀ। ਜ਼ਿਕਰਯੋਗ ਹੈ ਕਿ ਬਰੇਟਾ ਸਿਰਸਾ ਦੀ ਕੌਮੀ ਕਮੇਟੀ ਦਾ ਮੈਂਬਰ ਵੀ ਹੈ। ਬਰਗਾੜੀ ਬੇਅਦਬੀ ਦੀਆਂ ਤਿੰਨੋਂ ਘਟਨਾਵਾਂ ਵਿੱਚ ਸੰਦੀਪ ਬਰੇਟਾ ਨਾਮਜ਼ਦ ਹੈ। ਅਦਾਲਤ ਨੇ ਸੰਦੀਪ ਬਰੇਟਾ ਦੇ ਨਾਲ ਹਰਸ਼ ਧੂਰੀ, ਪ੍ਰਦੀਪ ਕਲੇਰ ਨੂੰ ਵੀ ਭਗੌੜਾ ਐਲਾਨਿਆ ਹੋਇਆ ਸੀ। ਫਰੀਦਕੋਟ ਦੀ ਪੁਲਿਸ ਟੀਮ ਬੈਂਗਲੁਰੂ ਲਈ ਰਵਾਨਾ ਹੋ ਗਈ ਹੈ ਅਤੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਸੰਦੀਪ ਬਰੇਟਾ, ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਤੇ ਬੇਅਦਬੀ ਨਾਲ ਜੁੜੇ ਜਿਹੜੇ 3 ਮਾਮਲੇ ਸਨ, ਉਹਨਾਂ ਵਿੱਚ ਪਹਿਲਾ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੋਰੀ ਕਰਨਾ, ਦੂਜਾ ਸੀ ਵਿਵਾਦਿਤ ਪੋਸਟ ਛਾਪਣਾ ਤੇ ਤੀਜਾ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਦਾ ਸੀ। ਇਹਨਾਂ ਤਿੰਨਾਂ ਮਾਮਲਿਆਂ ਵਿੱਚ ਤਿੰਨੋਂ ਫਰੀਦਕੋਟ ਦੀ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਸਨ। ਹਾਲਾਂਕਿ 2 ਮੁਲਜ਼ਮ ਹੁਣ ਵੀ ਫਰਾਰ ਦੱਸੇ ਜਾ ਰਹੇ ਹਨ। ਜੇਕਰ ਬੈਂਗਲੁਰੂ 에ਅਰਪੋਰਟ ਤੇ ਡਿਟੇਨ ਕੀਤਾ ਗਿਆ ਮੁਲਜ਼ਮ ਸੰਦੀਪ ਬਰੇਟਾ ਹੀ ਹੈ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਮੀਦ ਹੈ ਕਿ 2 ਹੋਰ ਮੁਲਜ਼ਮਾਂ ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਦੀ ਵੀ ਪੁੱਛਗਿੱਛ ਤੋਂ ਬਾਅਦ ਜਲਦ ਗ੍ਰਿਫਤਾਰੀ ਹੋ ਸਕਦੀ ਹੈ। ਬੇਅਦਬੀ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਹੱਥ ਲੱਗੀ ਇਹ ਵੱਡੀ ਕਾਮਯਾਬੀ ਹੈ। ਉਧਰ ਬਰਗਾੜੀ ਬੇਅਦਬੀ ਦੇ ਮੁੱਖ ਮੁਲਜ਼ਮ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਤੋਂ ਬਾਅਦ ਬੇਅਦਬੀ ਦੇ ਗੁਨਹਗਾਰਾਂ ਨੂੰ ਸਜ਼ਾ ਦਿਵਾਉਣ ਦੇ ਲਈ ਲੱਗੇ ਪੀੜਤ ਸੁਖਰਾਜ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ 8 ਸਾਲ ਬਾਅਦ ਪੁਲਿਸ ਨੇ ਸੰਦੀਪ ਬਰੇਟਾ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸਿਰਫ 3 ਲੋਕ ਨਹੀਂ ਬਲਕਿ ਕਈ ਲੋਕ ਸ਼ਾਮਿਲ ਸਨ। ਇਸ ਲਈ ਰਾਮ ਰਹੀਮ ਤੋਂ ਵੀ ਹੁਣ ਪੁੱਛਗਿੱਛ ਹੋਣੀ ਚਾਹੀਦੀ ਹੈ। ਉਹਨਾਂ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਬੇਅਦਬੀ ਦੇ ਲਈ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨ ਨੂੰ ਜਲਦ ਤੋਂ ਜਲਦ ਮਨਜ਼ੂਰ ਕੀਤਾ ਜਾਵੇ। ਉਧਰ ਸਿੱਖ ਆਗੂ ਬਲਜੀਤ ਸਿੰਘ ਦਾਦੂਵਾਲ ਨੇ ਵੀ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਇਸ ਦੀ ਗ੍ਰਿਫਤਾਰੀ ਤੋਂ ਬਾਅਦ 2 ਹੋਰ ਮੁਲਜ਼ਮਾਂ ਦੀ ਵੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਪੂਰੇ ਬੇਅਦਬੀ ਕਾਂਡ ਵਿੱਚ ਰਾਮ ਰਹੀਮ ਦੀ ਭੂਮਿਕਾ ਕਾਫੀ ਅਹਿਮ ਸੀ, ਜਿਸ ਦੀ ਜਾਂਚ ਹੁਣ ਵਿਸ਼ੇਸ਼ ਜਾਂਚ ਟੀਮ ਸਿੱਟ ਨੂੰ ਕਰਨੀ ਚਾਹੀਦੀ ਹੈ। ਦਾਦੂਵਾਲ ਨੇ ਕਿਹਾ ਕਿ ਰਾਮ ਰਹੀਮ ਨੂੰ ਪੰਜਾਬ ਲਿਆਂਦਾ ਜਾਵੇ ਅਤੇ ਉਸ ਤੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ। ਮੁੱਖ ਮੰਤਰੀ ਪੰਜਾਬ ਵੱਲੋਂ ਸ਼੍ਰੋਮਣੀ ਕਮੇਟੀ ਤੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਲਾਏ ਇਲਜ਼ਾਮਾਂ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਰਾਰਾ ਜਵਾਬ ਦਿੱਤਾ ਹੈ ਅਤੇ ਉਹਨਾਂ ਤੇ ਸ਼੍ਰੋਮਣੀ ਕਮੇਟੀ ਦੀ ਛਵੀ ਵਿਗਾੜਨ ਦਾ ਵੀ ਦੋਸ਼ ਲਾਇਆ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ 11 ਸਾਲੇ ਗੁਰਬਾਣੀ ਪ੍ਰਸਾਰਣ ਦਾ ਐਗਰੀਮੈਂਟ PTC ਚੈਨਲ ਕੋਲ ਸੀ, ਜੋ ਕਿ ਜੁਲਾਈ ਵਿੱਚ ਖਤਮ ਹੋਵੇਗਾ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਸਾਰੇ ਚੈਨਲਾਂ ਲਈ ਟੈਂਡਰ ਖੋਲ੍ਹਿਆ ਜਾਵੇਗਾ ਤੇ ਸ਼੍ਰੋਮਣੀ ਕਮੇਟੀ ਦੁਆਰਾ ਦਿੱਤੀਆਂ ਹਦਾਇਤਾਂ ਅਨੁਸਾਰ ਹੀ ਗੁਰਬਾਣੀ ਪ੍ਰਸਾਰਣ ਕੀਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਤੇ ਵਰਦਿਆਂ ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਇੱਕ ਚਰਚਾ ਚੱਲ ਰਹੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਚੈਨਲ ਨੂੰ ਐਕਸਕਲੂਸਿਵ ਰਾਈਟ ਦੇ ਕੇ ਪ੍ਰਮੋਟ ਕੀਤਾ ਜਾ ਰਿਹਾ। ਮੈਂ ਇਹਦੇ ਬਾਰੇ ਸਿੱਖ ਸੰਗਤ ਦੀ ਕਚਹਿਰੀ ਦੇ ਵਿੱਚ ਇਹ ਦੱਸਣਾ ਚਾਹੁੰਦਾ ਕਿ ਇਹ ਅਕਸਰ ਸਾਰਾ ਮਾਜਰਾ ਹੈ ਕਿ ਕਿਤੇ ਇਹਦੇ ਪਿੱਛੇ ਕੋਈ ਪੋਲੀਟੀਕਲ ਗੇਮ ਤਾਂ ਨਹੀਂ ਚੱਲ ਰਹੀ। ਸੋ ਉਹਦੇ ਬਾਬਤ ਮੈਂ ਜਦੋਂ 1998 ਦੇ ਵਿੱਚ ਇੱਥੇ ਟੈਲੀਵਿਜ਼ਨ 'ਤੇ ਲਾਈਵ ਪ੍ਰਸਾਰਣ ਸ਼ੁਰੂ ਕਰਨ ਦਾ ਯਤਨ ਕੀਤਾ ਗਿਆ ਤੇ ਪੰਜਾਬੀ ਵਰਲਡ TV ਨੂੰ ਇਹ ਅਧਿਕਾਰ ਦਿੱਤੇ ਗਏ ਜੁਲਾਈ 1999 ਵਿੱਚ 1998 ਪਰ ਉਹ ਪੂਰਾ ਨਹੀਂ ਕਰ ਸਕੇ, ਜਿਹੜਾ 1999 ਦੇ ਵਿੱਚ ਫਿਰ ਉਹ ਇਹ ਛੱਡ ਕੇ ਚਲੇ ਗਏ। ਉਹ ਤੋਂ ਬਾਅਦ ਫਿਰ UK ਖਾਲਸਾ ਵਰਲਡ TV, ਨਾਰਥ ਇੰਡੀਅਨ ਟੈਲੀਵਿਜ਼ਨ ਲਿਮਟਿਡ, ਉਹਦੇ ਨਾਲ ਸਾਡਾ ਐਗਰੀਮੈਂਟ ਹੋਇਆ ਪਰ ਉਹ ਵੀ ਅਸਮਰੱਥ ਹੋ ਗਏ। ਉਹਨੇ ਵੀ ਇਹ ਲਾਈਵ ਕਾਸਟ ਕਰਨੇ ਵੇਲੇ ਆਪਣੀ ਸਮਰੱਥਾ ਜ਼ਾਹਰ ਕੀਤੀ। ਉਹਨਾਂ ਨਾਲ ਵੀ ਸਾਡਾ ਐਗਰੀਮੈਂਟ ਜਿਹੜਾ ਸੀ ਖਤਮ ਹੋ ਗਿਆ। ਉਹ ਤੋਂ ਬਾਅਦ ਸਤੰਬਰ 2000 ਦੇ ਵਿੱਚ ETC ਵਾਲੇ ਉਹਨਾਂ ਨਾਲ ਨੈਟਵਰਕ ਦੇ ਉੱਤੇ ਸਾਡਾ ਐਗਰੀਮੈਂਟ ਹੋਇਆ। 50 ਲੱਖ ਰੁਪਏ ਉਹਨੇ ਸਾਨੂੰ ਦੇਣੇ ਸੀ ਸਾਲ ਦੇ ਤੇ ਉਹਨੇ ਇਹ ਸਾਰਾ ਲਾਈਵ ਟੈਲੀਕਾਸਟ ਜਿਹੜਾ ਹੈ ਉਹ ਕਰਨਾ ਸੀ। ਪਰ ਇਹ ਵੀ ਉਹਦੇ ਵਿੱਚੋਂ ਕਾਮਯਾਬ ਨਹੀਂ ਹੋ ਸਕੇ। ਅਲਟੀਮੇਟਲੀ ਫਿਰ ਜੀ ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਇਹਨਾਂ ਨੇ ਤਬਾਦਲਾ ਕਰਕੇ ਜਿਹੜਾ ਸੀਗਾ ਕਰਾਰਨਾਮਾ ਇਹ PTC ਦੇ ਨਾਲ ਜਿਹੜਾ ਤਬਦੀਲ ਕਰ ਦਿੱਤਾ। ਇਹ ਸਾਡਾ ਜਿਹੜਾ ਸੀਗਾ 2007 ਦੇ ਵਿੱਚ ਇਹ PTC ਦੇ ਨਾਲ ਸ਼ੁਰੂ ਹੋਇਆ। ਫਿਰ 2012 ਦੇ ਵਿੱਚ ਇਹਦਾ ਇੱਕ ਨਵਾਂ ਐਗਰੀਮੈਂਟ ਸਾਡੇ ਨਾਲ ਹੋਇਆ, ਜਿਹਦੀ ਸ਼ੁਰੂਆਤ 11 ਸਾਲ ਲਈ 24 ਜੁਲਾਈ 2012 ਤੋਂ, ਉਹਦੀ ਜਿਹੜੀ ਮਨਿਆਦ ਆ 24 ਜੁਲਾਈ 2023 ਤੱਕ 11 ਸਾਲ ਦੀ ਇਹਨਾਂ ਦੇ ਨਾਲ ਤੈਅ ਹੋਈ ਸਾਰੀ। ਔਰ ਇਹਦੇ ਵਿੱਚ 1 ਕਰੋੜ ਰੁਪਈਆ ਦੇਣਾ ਇਹਨਾਂ ਨੇ ਸਾਨੂੰ
12 ਦੇ ਵਿੱਚ ਸ਼ੁਰੂ ਕੀਤਾ। ਉਹਦੇ ਵਿੱਚ 10% ਸਾਲਾਨਾ ਵਾਧੇ ਦੀ ਜਿਹੜੀ ਸੀਗੀ ਉਹ ਪ੍ਰਪੋਜ਼ਲ ਐਗਰੀਮੈਂਟ ਹੋਇਆ, ਪ੍ਰਪੋਜ਼ਲ ਰੱਖੀ ਗਈ ਤੇ ਉਹ ਹੁਣ ਦੇ ਸਮੇਂ ਦੇ ਵਿੱਚ 2 ਕਰੋੜ ਰੁਪਈਆ ਜਿਹੜਾ ਉਹ ਰਾਸ਼ੀ ਬਣ ਚੁੱਕੀ ਆ। ਔਰ ਇਹ ਲਗਾਤਾਰ ਆਪਣਾ ਲਾਈਵ ਟੈਲੀਕਾਸਟ ਕਰ ਰਹੇ ਆ। ਐਗਰੀਮੈਂਟ ਤੋਂ ਇਲਾਵਾ ਸਾਡੇ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਹੇ ਵਿਦਿਅਕ ਅਦਾਰੇ ਹੋਣ, ਚਾਹੇ ਧਰਮ ਪ੍ਰਚਾਰ ਹੋਵੇ, ਚਾਹੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਕੋਈ ਸਮਾਗਮ ਹੋਣ, ਉਹਨਾਂ ਸਾਰਿਆਂ ਨੂੰ, ਚਾਹੇ ਫਤਿਹਗੜ੍ਹ ਹੋਵੇ, ਉਹ ਲਾਈਵ ਟੈਲੀਕਾਸਟ ਇਹ ਆਪਣੇ ਸਾਡੇ ਕੋਲੋਂ ਪੈਸਾ ਨਹੀਂ ਲੈਂਦੇ, ਇਹ ਸਾਰੇ ਕਵਰੇਜ ਜਿਹੜੀ ਆ ਇਹ ਕਰਦੇ ਆ। ਹੁਣ ਇੱਕ ਵੱਡਾ ਸਵਾਲ ਉੱਠਦਾ, ਕੱਲ੍ਹ ਦਾ ਮੈਂ ਦੇਖ ਰਿਹਾ ਕਿ ਜਿਨ੍ਹਾਂ ਨੂੰ ਨਹੀਂ ਵੀ ਬੋਲਣਾ ਚਾਹੀਦਾ ਉਹ ਵੀ ਬੋਲਣ ਲੱਗੇ ਆ। ਤੇ ਮੈਂ ਇਹ ਵੀ ਸਮਝਦਾ ਉਹ ਸਮਝਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸੇ ਦੀਆਂ 2 ਮਜ਼ਬੂਤ ਸੰਪਰਦਾਵਾਂ ਆ। ਸ਼ਾਇਦ ਉਹ ਸਮਝਦੇ ਵੀ ਅਕਾਲੀ ਦਲ ਅਸੀਂ ਖਤਮ ਕਰ ਦਿੱਤਾ ਜਾਂ ਅਕਾਲੀ ਦਲ ਕਮਜ਼ੋਰ ਕਰਤਾ। ਹੁਣ ਉਹਨਾਂ ਦੇ ਵੇਸਲੇ ਬਾਰ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ੁਰੂ ਹੋ ਗਏ ਆ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ PTC ਵਾਲੇ ਆ ਇਹ ਫ੍ਰੀ ਚੱਲ ਰਿਹਾ। ਸਾਨੂੰ ਉਹ ਪੈਸੇ ਦਿੰਦੇ ਆ, ਉਹ ਜਿਹੜੇ ਕੰਜ਼ਿਊਮਰ ਆ, ਜਿਹੜੇ ਇਹਨੂੰ ਦੇਖਦੇ ਆ, ਉਹ ਇਹਨੂੰ ਮੁਫਤ 'ਚ ਦੇਖਦੇ ਆ। ਉਹਦਾ ਮੈਂ ਤੁਹਾਨੂੰ ਇੱਕ ਤੌਰ ਤੇ ਮਿਸਾਲ ਦੇ ਤੌਰ ਤੇ ਦੱਸਣਾ ਵੀ ਚਾਹੁੰਦਾ ਵੀ ਜੇ ਬਿਜਲੀ ਘਰ 'ਚ ਲਾਉਣੀ ਆ ਤੇ ਕਨੈਕਸ਼ਨ ਅਪਲਾਈ ਕਰਨਾ ਪੈਂਦਾ ਨਾ। ਤੇ ਹੁਣ ਇਹ ਜਿਹੜਾ ਇਹ ਕਹਿੰਦਾ ਆ ਵੀ 300 ਯੂਨਿਟ ਮੈਂ ਮਾਫ ਕੀਤੇ, ਮੈਂ ਇੱਕ ਸਿਰਫ ਉਦਾਹਰਨ ਦੇ ਰਿਹਾ ਵੀ ਜੇ ਘਰ ਦੇ ਵਿੱਚ ਬਿਜਲੀ ਦਾ ਮੀਟਰ ਹੋਊਗਾ ਜਾਂ ਘਰ ਦੇ ਵਿੱਚ ਕੋਈ ਕਨੈਕਸ਼ਨ ਹੋਊਗਾ ਤੇ ਉਹਦੀ ਗਾਂਹ ਦਾ ਪ੍ਰੋਸੈਸ ਤਾਂ ਹੀ ਚੱਲਣਾ ਨਾ। ਇਹ ਜਿਹੜਾ PTC ਵਾਲੇ ਆ ਇਹ ਬਿਲਕੁਲ ਫ੍ਰੀ ਦੇ ਰਹੇ ਆ। ਮੈਂ ਵੈਰੀਫਾਈ ਸਾਰਾ ਕਰ ਲਿਆ, ਕਿਸੇ ਕੋਲੋਂ ਕੋਈ ਪੈਸਾ ਨਹੀਂ ਚਾਰਜ ਕੀਤਾ ਜਾਂਦਾ, ਨਾ ਦੇਸ਼ ਦੇ ਵਿੱਚ ਤੇ ਨਾ ਵਿਦੇਸ਼ ਦੇ ਵਿੱਚ। ਹਾਂ ਇਹ ਠੀਕ ਆ ਵੀ ਇਹ ਜਿਹੜੀ ਕੇਬਲ ਆ ਜਾਂ ਡਿਸ਼ ਆ ਉਹਦਾ ਕਨੈਕਸ਼ਨ ਲੈਣਾ ਪੈਂਦਾ, ਔਰ ਉਹ ਕਨੈਕਸ਼ਨ ਜਿਹੜੇ ਵਿੱਚ ਆ ਉਹਦੇ ਵਿੱਚ 200 ਹੋਵੇ 300 ਹੋਵੇ, ਉਹ ਇਕੱਲੇ PTC ਲਈ ਨਹੀਂ ਲਿਆ ਜਾਂਦਾ, ਉਹਦੇ ਵਿੱਚ 200 ਚੈਨਲ ਆ ਸਾਰੇ। ਸੋ ਇਸ ਕਰਕੇ ਲੋਕਾਂ ਨੂੰ ਭੁਲੇਖਾ ਪਾਇਆ ਜਾ ਰਿਹਾ ਵੀ ਸ਼ਾਇਦ ਅਸੀਂ ਗੁਰਬਾਣੀ ਨੂੰ ਵੇਚਦੇ ਹਾਂ। ਅਸੀਂ ਗੁਰਬਾਣੀ ਨੂੰ ਬਿਲਕੁਲ ਨਹੀਂ ਵੇਚ ਰਹੇ, ਸਾਡੇ ਆਪਣੇ ਵੀ ਯਤਨ ਜਾਰੀ ਆ। ਪਰ ਕਈ ਵਾਰੀ ਮੂੰਹ ਹਿਲਾ ਕੇ ਕਹਿ ਦੇਈਦਾ ਵੀ ਜੀ ਆਪ ਕਿਉਂ ਨਹੀਂ ਕਰਦੇ। ਇਹ ਕਾਰਜ ਜਿਹੜੇ ਆ ਇਹਲੇ ਇਨਫਰਾਸਟ੍ਰਕਚਰ ਹਰ ਇੱਕ ਪੱਖ ਜਿਹੜਾ ਆ ਜਿਹੜੇ ਬਾਹਰਲੇ ਕਹਿੰਦੇ ਜੀ ਅਸੀਂ ਕਰ ਦਿੰਦੇ ਆ, ਬਾਹਰਲੇ ਕਹਿਣ ਤੋਂ ਭਾਵ ਪੰਜਾਬ ਸਰਕਾਰ ਕਰ ਦਿੰਦੀ ਆ। ਅਸੀਂ ਹੁਣ ਸਰਕਾਰਾਂ ਦੇ ਮੰਗ ਤੇ ਨਹੀਂ, ਸਾਡੇ ਗੁਰੂ ਦਰ ਦੇ ਉੱਤੇ ਅਰਦਾਸ ਸਿੱਖ ਗੁਰੂ ਕੇ ਕਰ ਦਿੰਦੇ ਆ ਤੇ ਕਰੋੜਾਂ ਰੁਪਈਏ ਲੋਕ ਜਿਹੜੇ ਆ ਉਹ ਇੱਦਾਂ ਦੇ ਕਾਰਜਾਂ ਲਈ ਆਪਣਾ ਯੋਗਦਾਨ ਪਾ ਜਾਂਦੇ ਆ। ਸੋ ਇਸ ਕਰਕੇ ਇਹ ਜਿਹੜਾ 2023 ਦੇ ਵਿੱਚ ਜਿਹੜਾ ਸਾਡਾ ਇਹ ਖਤਮ ਹੋ ਜਾਣਾ ਜੁਲਾਈ ਦੇ ਵਿੱਚ। ਤੇ ਮੈਂ ਅਗਾਂਹ ਹੁਣ ਸਾਰਿਆਂ ਨੂੰ ਕਹਿਣਾ ਚਾਹੁੰਦਾ, ਅਸੀਂ ਓਪਨ ਟੈਂਡਰ ਦੇਵਾਂਗੇ ਅਖਬਾਰ ਦੇ ਵਿੱਚ, ਜਿਹਦੀ ਵੀ ਰੂਹ ਕਰਦੀ ਆ, ਜਿਹਦੇ 'ਚ ਵੀ ਜਥਾ ਸ਼ਕਤੀ ਆ, ਪਰ ਸ਼ਰਤ ਹੋਊਗੀ ਕਿ ਵਰਲਡ ਵਾਈਡ ਉਹ ਹਰ ਇੱਕ ਦੁਨੀਆ ਦੇ ਕੋਨੇ ਵਿੱਚੋਂ ਟੈਲੀਕਾਸਟ ਕਰੇ। ਉਹਦੀਆਂ ਸ਼ਰਤਾਂ ਜਿਹੜੀਆਂ ਮੈਂ ਸਬ ਕਮੇਟੀ ਬਣਾਤੀ ਆ, ਉਹ 5 ਮੈਂਬਰੀ ਦੀ ਸਬ ਕਮੇਟੀ ਜਿਹੜੀ ਉਹ ਬੈਠ ਕੇ ਉਹਦੀਆਂ ਸਾਰੀਆਂ ਸ਼ਰਤਾਂ ਤੈਅ ਕਰ ਲਊਗੀ। ਓਪਨ ਟੈਂਡਰ ਹੋਊਗਾ। ਫਿਰ ਇਹ ਜਿਹੜਾ ਰੋਜ਼ ਕਹਿੰਦੇ ਪਏ ਜੀ PTC ਨੂੰ ਐਕਸਕਲੂਸਿਵ ਰਾਈਟ, ਇਹ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਐਕਸਕਲੂਸਿਵ ਰਾਈਟ ਹੁੰਦੇ ਕੀ ਆ। ਐਕਸਕਲੂਸਿਵ ਰਾਈਟ ਆ ਕਿ ਇੱਕ ਮਨੁੱਖ ਨੇ ਐਗਰੀਮੈਂਟ ਕਰ ਲਿਆ, ਉਹਨੇ ਹੁਣ ਗਾਹਾਂ ਲਿੰਕ ਦੇਣੇ ਆ। ਜੇ 50 ਟੈਲੀਵਿਜ਼ਨਾਂ ਨੂੰ ਅਸੀਂ ਅਲਾਓ ਕਰ ਦਈਏ ਤਾਂ ਮੇਰਾ ਕੱਲ ਸੱਚਖੰਡ 'ਚ ਤਾਂ ਕੋਈ ਮੱਥਾ ਨਹੀਂ ਟੇਕ ਸਕੂਗਾ, ਸਾਰੇ ਇੰਨੇ ਕੈਮਰੇ ਹੋ ਜਾਣਗੇ। ਉਹ ਲਿੰਕ ਦਿੰਦੇ ਆ, ਅਸੀਂ ਪਿੱਛੇ ਲਿੰਕ ਦਿੱਤੇ ਵੀ ਆ। ਮੈਂ ਹੁਣ ਤੁਹਾਡੇ ਮੂਹਰੇ ਫੋਟੋ ਨਹੀਂ ਕੱਢਣੀਆਂ ਚਾਹੁੰਦਾ ਵੀ ਉਹ ਲਿੰਕ ਦੇ ਵਿੱਚ ਜ਼ਿਲ੍ਹੇ ਵਿੱਚ ਬੱਬੇ ਬ੍ਰੇਕ ਪਾਉਂਦੇ ਆ ਤੇ ਕਿਹੜੀ ਐਡ ਚਲਾਉਂਦੇ ਆ, ਤੇ ਮੈਨੂੰ ਫਿਰ ਟੈਲੀਫੋਨ ਆਉਂਦੇ ਆ ਵੀ ਹੁਣ ਗੁਰਬਾਣੀ ਦਾ ਇਹ ਹਾਲ ਹੋਊਗਾ। ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਐਕਸਕਲੂਸਿਵ ਰਾਈਟ ਉਹਦਾ ਦੇ ਕਿਉਂਕਿ ਐਗਰੀਮੈਂਟ ਮੁਤਾਬਕ ਆ, ਤੇ ਜੇ 20 ਟੈਲੀਵਿਜ਼ਨ 50 ਨੇ ਚਲਾਉਣਾ ਉਹ ਉਹਦੇ ਕੋਲੋਂ ਗਾਹਾਂ ਲਿੰਕ ਲੈ ਲੈਣ, ਤੇ ਜੇ ਲਿੰਕ ਲੈ ਕੇ ਵਿੱਚ ਫਿਰ ਗੰਦੀਆਂ ਐਡਾਂ ਚਲਾਉਣੀਆਂ, ਹੋਰ ਪ੍ਰਦਰਸ਼ਨ ਕਰਨਾ, ਉਹ ਸ਼ੋਭਾ ਨਹੀਂ ਦਿੰਦਾ। ਸੋ ਇੱਕੋ ਗੱਲ ਬਾਰ-ਬਾਰ ਮੈਂ ਡਿਬੇਟਾਂ 'ਚ ਨਹੀਂ ਪੈਣਾ ਚਾਹੁੰਦਾ, ਜੋ ਸੱਚ ਆ ਤੁਹਾਡੇ ਸਾਹਮਣੇ ਰੱਖ ਦਿੱਤਾ ਆ। ਤੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ, ਕਦੇ ਤਾਂ ਕਹਿੰਦੇ ਜੀ ਗੋਲਕਾਂ ਦੇ ਵਿੱਚ ਪੈਸੇ ਪਾਉਣੇ ਬੰਦ ਕਰ ਦਿਓ, ਕਦੇ ਕਹਿੰਦੇ ਆ ਜੀ ਇਹ ਤੋਤੇ ਆ। ਤੇ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਤੁਸੀਂ ਦਿੱਲੀ ਵਾਲਿਆਂ ਦੇ ਤੋਤੇ ਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਆ ਕੌਮ ਦੀ ਵੱਡੀ, ਇਹਦਾ ਸਾਰਾ ਜਿਹੜਾ ਕਾਰਜ ਆ ਇੱਕ ਨਿਯਮ ਅਨੁਸਾਰ ਹੁੰਦਾ, ਔਰ ਇਹ ਨਿਯਮ ਬਿਲਕੁਲ ਉਹਨਾਂ ਦੇ ਉੱਤੇ ਪਹਿਰਾ ਦਿੱਤਾ ਜਾ ਰਿਹਾ। ਤੇ ਆਪਾਂ ਜਿਹਲੇ ਬੋਲਣ ਲੱਗਦੇ ਆ ਉਸਲੇ ਕੋ ਇਹੋ ਜਿਹੇ ਅੱਖਰ ਬੋਲ ਜਾਂਦੇ। ਹੁਣ ਮੈਂ ਪੁੱਛਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਉਹ ਸ਼੍ਰੋਮਣੀ ਅਕਾਲੀ ਦਲ ਦਾ ਵੀ ਸਿਪਾਹੀ ਆ, ਸ਼੍ਰੋਮਣੀ ਅਕਾਲੀ ਦਲ ਦਾ ਵੀ ਮੈਂਬਰ ਆ। ਸਾਡਾ ਮੀਰੀ ਪੀਰੀ ਦਾ ਸਿਧਾਂਤ ਆ, ਅਸੀਂ ਹੁਣ ਦਿੱਲੀ ਵਾਲਿਆਂ ਨੂੰ ਜਾਂ ਤੁਹਾਨੂੰ ਪੁੱਛ ਕੇ ਸਿਆਸਤ ਨਹੀਂ ਕਰਨੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ
ਉਹ ਪ੍ਰਧਾਨ ਜਿਹੜਿਆਂ ਪ੍ਰਧਾਨਾਂ ਨੇ ਅਕਾਲੀ ਦਲ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ, ਜਿਨ੍ਹਾਂ ਦੇ ਵਿੱਚ ਹੁਣ ਸਾਡੇ ਮੌਜੂਦਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਜਿਹਲੇ ਸਟੇਜ ਤੇ ਬੋਲਦੇ ਸੀ ਸੈਂਟਰ ਤੱਕ ਕੰਧਾਂ ਖੜਕਦੀਆਂ ਸੀ। ਤੇ ਇਹ ਤੁਸੀਂ ਕਿਹੜੀਆਂ ਪਿਰਤਾਂ ਦੇ ਕੇ ਸਾਨੂੰ ਹੁਣ ਸਮਝਾ ਰਹੇ ਆ? ਅਸੀਂ ਹੁਣ ਸਿਧਾਂਤ ਤੁਹਾਡੇ ਕੋਲੋਂ ਸਮਝਣੇ ਆ। ਮੈਂ ਕੌੜਾ ਬੋਲ ਨਹੀਂ ਬੋਲਣਾ ਚਾਹੁੰਦਾ, ਪਰ ਦੁੱਖ ਅੰਦਰ ਮਹਿਸੂਸ ਹੁੰਦਾ ਵੀ ਕੱਚੀ ਗੱਲ ਨੂੰ ਪੱਕੀ ਕਰਕੇ ਲੋਕ ਮਹਿਸੂਸ ਕਰਦੇ ਆ। ਪਰ ਤੁਹਾਡਾ ਅੱਜ ਯਤਨ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੇਰੂ ਕਰੀਏ। ਇਹ ਗੱਲ ਬਿਲਕੁਲ ਠੀਕ ਨਹੀਂ। ਆਪਣੀ ਲਿਮਿਟੇਸ਼ਨ ਦੇ ਵਿੱਚ ਰਹਿ ਕੇ ਗੱਲ ਕਰਿਆ ਕਰੋ। ਬੋਲੀ ਸੁਚੱਜੀ ਬੋਲਣੀ ਚਾਹੀਦੀ ਆ। ਇਹ ਕੋਈ ਨਾਟਕਕਾਰਾਂ ਦੀ ਸਟੇਜ ਨਹੀਂ ਵੀ ਜੋ ਮਰਜ਼ੀ ਬੋਲੀ ਜਾਈਏ। ਪੰਜਾਬ ਦਾ ਮੁੱਖ ਮੰਤਰੀ ਬੋਲਦਾ, ਉਹਦੇ ਬੋਲਾਂ ਦਾ ਇੱਕ ਮੁੱਲ ਹੁੰਦਾ। ਲੋਕ ਦੇਖਦੇ ਆ ਵੀ ਮੁੱਖ ਮੰਤਰੀ ਦੀ ਕੈਪੇਬਿਲਿਟੀ ਕਿੰਨੀ ਆ। ਜੀਰਾ ਮੋਰਚਾ ਆਗੂਆਂ ਨੇ ਵੱਡੇ ਖੁਲਾਸੇ ਕਰਦਿਆਂ ਮਾਲਬਰੋਸ ਫੈਕਟਰੀ ਤੇ ਕਈ ਸੰਗੀਨ ਇਲਜ਼ਾਮ ਲਗਾਏ ਹਨ ਅਤੇ ਆਪਣੇ ਦਾਅਵਿਆਂ ਨੂੰ ਪੁਖਤਾ ਕਰਦੇ ਸਬੂਤ ਵੀ ਸਾਰਿਆਂ ਸਾਹਮਣੇ ਰੱਖੇ ਹਨ। ਸ਼ਰਾਬ ਫੈਕਟਰੀ ਖਿਲਾਫ ਵੱਡੇ ਸਬੂਤ ਲੈ ਕੇ ਚੰਡੀਗੜ੍ਹ ਪਹੁੰਚੇ ਜੀਰਾ ਮੋਰਚੇ ਦੇ ਬੁਲਾਰਿਆਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਲਾਕੇ ਵਿੱਚੋਂ ਲਏ ਸੈਂਪਲਾਂ ਦੀਆਂ 6 ਰਿਪੋਰਟਾਂ ਵਿੱਚੋਂ 5 ਫੈਕਟਰੀ ਦੇ ਖਿਲਾਫ ਆਈਆਂ ਹਨ। ਕੇਂਦਰੀ ਪ੍ਰਦੂਸ਼ਣ ਬੋਰਡ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇਸ ਇਲਾਕੇ ਵਿੱਚ ਪਾਣੀ ਇੰਨਾ ਖਰਾਬ ਹੋ ਚੁੱਕਿਆ ਹੈ ਕਿ ਇਨਸਾਨ ਤੱਕ ਹੀ ਜਾਨਵਰਾਂ ਦੇ ਵੀ ਪੀਣ ਯੋਗ ਨਹੀਂ ਹੈ। ਇਸ ਬੋਰਡ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਨੂੰ ਕਿਹਾ ਹੈ। ਕਿਸਾਨ ਆਗੂ ਬਲਦੇਵ ਸਿੰਘ ਜੀਰਾ ਨੇ ਇਸ ਸਾਰੇ ਸੰਘਰਸ਼ ਵਿੱਚ ਸਾਰਿਆਂ ਦੇ ਯੋਗਦਾਨ ਨੂੰ ਸਰਾਹਿਆ ਹੈ ਅਤੇ ਕਿਹਾ ਕਿ ਪੰਜਾਬ ਦੀ ਆਵਾਜ਼ ਬਣ ਕੇ ਉੱਠਣ ਲਈ ਮੀਡੀਆ ਅਦਾਰਿਆਂ ਸਣੇ ਹੋਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ। ਉਹਨਾਂ ਕਿਹਾ ਕਿ ਹੁਣ ਤੱਕ ਇੱਕ ਨੂੰ ਛੱਡ ਕੇ ਬਾਕੀ ਸਾਰੀਆਂ ਰਿਪੋਰਟਾਂ ਫੈਕਟਰੀ ਦੇ ਉਲਟ ਆਈਆਂ ਹਨ, ਪਰ ਇਸ ਦੇ ਬਾਵਜੂਦ ਮੋਰਚੇ ਦੀ ਆਵਾਜ਼ ਨੂੰ ਹਮੇਸ਼ਾ ਅਣਗੌਲਿਆ ਕੀਤਾ ਗਿਆ ਹੈ। ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕਰਨ ਤੋਂ ਪਹਿਲਾਂ ਜੀਰਾ ਮੋਰਚੇ ਨੂੰ ਉਠਾਉਣ ਲਈ ਸਰਕਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਨੇਪਰੇ ਨਹੀਂ ਚੜ੍ਹ ਸਕੀਆਂ ਤੇ ਹਾਰ ਕੇ ਉਹਨਾਂ ਨੂੰ ਫੈਕਟਰੀ ਬੰਦ ਕਰਨ ਦਾ ਐਲਾਨ ਕਰਨਾ ਪਿਆ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਐਲਾਨ ਕੀਤੇ ਜਾਂਦੇ ਮਗਰੋਂ ਵੀ ਮੋਰਚਾ ਬੰਦ ਨਾ ਕਰਨ ਦਾ ਫੈਸਲਾ ਠੀਕ ਰਿਹਾ, ਕਿਉਂਕਿ ਅਦਾਲਤ ਵੱਲੋਂ ਪ੍ਰਦੂਸ਼ਣ ਬੋਰਡ ਵਾਲੀ ਰਿਪੋਰਟ ਵਾਪਸ ਲਏ ਜਾਣ ਦੀ ਗੱਲ ਤੋਂ ਬਾਅਦ ਲੋਕਾਂ ਵਿੱਚ ਸ਼ੰਕਾ ਪੈਦਾ ਹੋ ਗਿਆ ਸੀ ਕਿ ਇਹ ਫੈਕਟਰੀ ਫਿਰ ਚੱਲੇਗੀ। ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਮਾਨ ਸਰਕਾਰ ਹੁਣ ਕੀ ਕਦਮ ਚੁੱਕਦੀ ਹੈ। ਉਹ ਲੋਕ ਪੱਖੀ ਫੈਸਲਾ ਲਵੇਗੀ ਜਾਂ ਫਿਰ ਹਾਲੇ ਵੀ ਦੀਪ ਮਲਹੋਤਰਾ ਦਾ ਪੱਖ ਪੂਰੇਗੀ। ਮੁੱਖ ਮੰਤਰੀ ਮਾਨ ਨਾਲ ਮੋਰਚੇ ਦੇ ਆਗੂਆਂ ਦੀ ਹੋਈ ਮੀਟਿੰਗ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਜੇਕਰ ਨਿੱਕਾ ਜਿਹਾ ਵੀ ਸਬੂਤ ਮਿਲਦਾ ਹੈ ਤਾਂ ਫੈਕਟਰੀ ਨੂੰ ਜਿੰਦਾ ਲਗਾ ਦਿੱਤਾ ਜਾਵੇਗਾ, ਪਰ ਹੁਣ ਤਾਂ ਰਾਸ਼ਟਰੀ ਪੱਧਰ ਦੀਆਂ ਏਜੰਸੀਆਂ ਦੀਆਂ ਰਿਪੋਰਟਾਂ ਨੇ ਵੀ ਸੱਚ ਦਾ ਖੁਲਾਸਾ ਕਰ ਦਿੱਤਾ ਹੈ। ਆ ਸਾਡੇ ਕੋਲੇ 6 ਰਿਪੋਰਟਾਂ ਜੀ, 6 ਰਿਪੋਰਟਾਂ ਜਿਹਦੇ ਵਿੱਚੋਂ 5 ਰਿਪੋਰਟਾਂ ਇਸ ਸ਼ਰਾਬ ਫੈਕਟਰੀ ਦੇ ਖਿਲਾਫ ਨੇ। ਸ਼ਰਾਬ ਫੈਕਟਰੀ ਦੇ ਖਿਲਾਫ ਨੇ ਜੀ। ਇੱਕ ਜਿਹੜੀ ਮੇਨ ਮਕਸਦ ਆ ਸਾਡਾ, ਜਿਹੜੀ ਆ ਸੈਂਟਰ ਪੋਲਿਊਸ਼ਨ ਬੋਰਡ ਦੀ ਰਿਪੋਰਟ ਆਈ ਹੈ, ਇਹਦੇ ਵਿੱਚ ਬੜੇ ਹੀ ਭਿਆਨਕ ਤੱਥ ਆਏ ਨੇ, ਜੋ ਕਿ ਸਾਡਾ ਇਹਦੇ ਵਿੱਚ ਲਿਖਿਆ ਪਾਣੀ ਪੀਣ ਯੋਗ ਨਹੀਂ ਹੈ। ਇਹ ਪਾਣੀ ਇਨਸਾਨਾਂ ਦੇ ਛੱਡੋ ਜਾਨਵਰਾਂ ਦੇ ਵੀ ਪਾਣੀ ਪੀਣ ਯੋਗ ਨਹੀਂ ਹੈ। ਤੇ ਇਸ ਸੈਂਟਰ ਪੋਲਿਊਸ਼ਨ ਬੋਰਡ ਦੀ ਰਿਪੋਰਟ ਨੇ ਪੰਜਾਬ ਪੋਲਿਊਸ਼ਨ ਬੋਰਡ ਨੂੰ ਚਿੱਠੀ ਲਿਖੀ ਹੈ, ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਇਸ ਸ਼ਰਾਬ ਫੈਕਟਰੀ ਦੇ ਉੱਤੇ ਕਾਰਵਾਈ ਕਰੋ, ਇਸ ਨੂੰ ਬੰਦ ਕਰੋ, ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੋ ਟੈਕਨੀਕਲੀ ਹੈਗੇ ਨੇ ਉਹ ਮੇਰੇ ਸਾਥੀ ਫਤਿਹ ਸਿੰਘ ਢਿੱਲੋਂ ਜੀ ਦੱਸਣਗੇ। ਉਸ ਤੋਂ ਪਹਿਲਾਂ ਸਾਡੇ ਬਾਈ ਬਲਦੇਵ ਸਿੰਘ ਜੀ ਜੀਰਾ। ਸਭ ਤੋਂ ਪਹਿਲਾਂ ਤਾਂ ਜੀਰੇ ਮੋਰਚੇ ਵੱਲੋਂ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਆਪਾਂ ਘੋਲ ਲੜਿਆ ਉਹ ਅਸੀਂ ਇਕੱਲਿਆਂ ਨੇ ਨਹੀਂ ਜਿੱਤ ਲਿਆ। ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਰੋਲ ਆ। ਆਪਾਂ ਸਾਰੇ ਪੰਜਾਬ ਵਾਲੇ ਇੱਕ ਆਵਾਜ਼ ਬਣ ਕੇ ਉੱਠੇ ਆ। ਪੱਤਰਕਾਰ ਭਰਾਵਾਂ ਨੇ ਤਾਂ ਫੋਨ ਕਰ ਕਰਕੇ ਸਾਨੂੰ ਬਹੁਤ ਸਾਰੇ ਨੁਕਤੇ ਦੱਸੇ ਤੁਸੀਂ ਸਾਰਿਆਂ ਨੇ ਵੀ ਯਾਰ ਆਹ ਗੱਲਾਂ ਜਿਹੜੀਆਂ ਰੱਖਣ ਵਾਲੀਆਂ ਵਾ। ਸੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਤੁਸੀਂ ਜ਼ੋਰ ਲਾਇਆ ਨਾਲ। ਦੂਸਰੀ ਦੋਸਤੋ ਗੱਲ ਜਿਹੜੀ ਰੋਬਨ ਨੇ ਕਹੀ ਆ ਵੀ 5 ਰਿਪੋਰਟਾਂ ਆ ਗਈਆਂ, ਚਾਹੇ ਉਹ ਜਮਹੂਰੀ ਅਧਿਕਾਰ ਸਭਾ ਨੇ ਪਹਿਲਾਂ ਪਿੰਡ ਜਾ ਕੇ ਤੱਤ ਇਕੱਠੇ ਕੀਤੇ ਆ, ਉਸ ਤੋਂ ਬਾਅਦ ਹੁਣ ਸੈਂਟਰ ਵਾਲੀ ਆ ਗਈ ਆ। ਜੇ ਕਹਿ ਲਈਏ ਸੀਚੇਵਾਲ ਤੋਂ ਬਿਨਾਂ, ਸੀਚੇਵਾਲ ਦੀ ਜਿਹੜੀ ਪਹਿਲਾਂ ਟੀਮ ਆਈ ਸੀਗੀ ਉਹ ਤੋਂ ਬਿਨਾਂ ਸਾਰੇ ਦੇ ਸਾਰੇ ਜਿੰਨੀਆਂ ਵੀ ਰਿਪੋਰਟਾਂ ਆਈਆਂ ਵਾ ਉਹ ਫੈਕਟਰੀ ਦੇ ਉਲਟ ਆਈਆਂ ਵਾ। ਪਰ ਸਾਡੀ ਬਦਕਿਸਮਤੀ ਕਹਿ ਲਓ ਜਾਂ ਮਲਹੋਤਰੇ ਦਾ ਦਬਾਅ ਕਹਿ ਲਓ, ਪ੍ਰੈਸ਼ਰ ਕਹਿ ਲਓ, ਵੀ ਸਾਡੇ ਲੋਕਾਂ ਦੀ ਗੱਲ ਜਿਹੜੀ ਹੈ ਉਹ ਅੱਜ ਤੱਕ ਵੀ ਨਹੀਂ ਸੁਣੀ ਗਈ। ਮੈਂ ਅੱਜ ਤੱਕ ਕਿਉਂ ਕਹਿੰਦਾ, ਮੈਂ ਬਹੁਤ ਸਾਰੇ ਸਾਥੀ ਕਹਿ ਸਕਦੇ ਵੀ ਯਾਰ ਫੈਕਟਰੀ ਤਾਂ ਉਹਨਾਂ ਨੇ ਬੰਦ ਕਰਤੀ ਆ, ਪਰ ਤੁਸੀਂ ਦੇਖੋ ਵੀ ਫੈਕਟਰੀ ਬੰਦ ਕਰਨ ਤੋਂ ਪਹਿਲਾਂ ਜਿੰਨਾ ਵੀ ਜ਼ੋਰ ਲੱਗਾ ਗਿਆ ਉਹ ਧਰਨਾ ਚੁਕਾਉਣ 'ਤੇ ਲੱਗਾ ਗਿਆ। ਉਹ ਪਰਚੇ ਕਰਨ, ਜੇਲ੍ਹਾਂ 'ਚ ਸੁੱਟਣ, ਡਾਂਗਾ ਮਾਰਨ। ਵੀ ਮਾਨ ਸਰਕਾਰ ਨੇ, ਇੱਥੋਂ ਦੀ ਅਫਸਰਸ਼ਾਹੀ ਨੇ, ਪ੍ਰਸ਼ਾਸਨ ਨੇ ਪੂਰਾ ਜ਼ੋਰ ਲਾਇਆ, ਪਰ ਤੁਸੀਂ ਲੋਕਾਂ ਨੇ, ਸਾਰੇ ਭਰਾਵਾਂ ਨੇ ਜਦੋਂ ਪੇਸ਼ ਨਹੀਂ ਜਾਣ ਦਿੱਤੀ ਉਹਨਾਂ ਦੀ, ਉਸ ਤੋਂ ਬਾਅਦ ਉਹ ਫੈਕਟਰੀ ਦਾ ਐਲਾਨ ਕਰ ਦਿੰਦੇ ਆ। ਪਰ ਨਾਲ ਦੀ ਨਾਲ ਹੀ ਹਾਂ ਇੱਕ ਹੋਰ ਵੀ ਸੀ, ਉਦੋਂ ਕਿਹਾ ਗਿਆ ਵੀ ਕਿਸਾਨ ਜਥੇਬੰਦੀਆਂ ਵਾਲਿਓ, ਸਾਂਝੇ ਮੋਰਚੇ ਵਾਲਿਓ, ਵੀ ਤੁਸੀਂ ਮੋਰਚਾ ਇੱਥੋਂ ਚੱਕੋ।
ਅਸੀਂ ਇਹ ਮੋਰਚਾ ਕਿਉਂ ਨਹੀਂ ਚੱਕਿਆ? ਤੁਹਾਡੇ ਵਰਗੇ ਬਹੁਤ ਸਾਰੇ ਸੂਝਵਾਨ ਵੀਰਾਂ ਨੇ ਸਾਨੂੰ ਸਲਾਹ ਦਿੱਤੀ ਵੀ ਯਾਰ ਹਜੇ ਮੋਰਚਾ ਚੱਕਣ ਦਾ ਫਾਇਦਾ ਨਹੀਂ ਕੋਈ। ਸੋ ਸਾਡੀ ਗੱਲ ਕਿਤੇ ਨਾ ਕਿਤੇ ਉਹ ਠੀਕ ਵੀ, ਜਾਂ ਕਹਿ ਲਈਏ ਆਪਣੀ ਸਾਰਿਆਂ ਦੀ ਗੱਲ ਉਹ ਕਿਤੇ ਨਾ ਕਿਤੇ ਠੀਕ ਰਹੀ ਜਿਹੜਾ ਆਪਾਂ ਮੋਰਚਾ ਨਹੀਂ ਚੱਕਿਆ। ਹੁਣ ਕੀ ਆ, ਹੁਣ ਕੋਰਟ ਦੇ ਵਿੱਚ ਉਹ ਕਹਿੰਦੇ ਆ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਜਿਹੜਾ ਪਹਿਲਾਂ ਵਾਲਾ ਕੀਤਾ ਫੈਸਲਾ ਉਹ ਵਾਪਸ ਲਵੇ, ਤੇ ਫਿਰ ਉਹੀ ਸਥਿਤੀ ਬਣ ਗਈ। ਅੱਜ ਫਿਰ ਉਹ ਇਲਾਕੇ 'ਚ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਵੀ ਕੀ ਫੈਕਟਰੀ ਫੇਰ ਚੱਲੂਗੀ। ਸੋ ਹੁਣ ਬਿਲਕੁਲ ਜਿਹੜੀ ਗੇਮ ਆ ਉਹ ਪੰਜਾਬ ਸਰਕਾਰ ਦੇ ਵਿਹੜੇ ਦੇ ਵਿੱਚ। ਪੰਜਾਬ ਸਰਕਾਰ ਨੇ ਹੁਣ ਪਤਾ ਲੱਗੂਗਾ ਕਿ ਇਹ ਪੰਜਾਬ ਸਰਕਾਰ ਮਾਨ ਸਾਹਿਬ ਇਹ ਕਿੰਨੇ ਕੁ ਲੋਕ ਪੱਖੀ ਆ ਜਾਂ ਕਿੰਨੇ ਕੁ ਮਲਹੋਤਰੇ ਦਾ ਇਹਨਾਂ ਨੂੰ ਹਜੇ ਵੀ ਤੇ ਆਉਂਦਾ ਕਿ ਨਹੀਂ ਆਉਂਦਾ। ਕਿਉਂਕਿ ਪਹਿਲਾਂ ਜਦੋਂ ਅਸੀਂ ਮੀਟਿੰਗ ਕਰਕੇ ਗਏ ਮਾਨ ਸਾਹਿਬ ਨਾਲ, ਤੇ ਉਹਨਾਂ ਨੇ ਬੜੇ ਕੌਨਫੀਡੈਂਸ 'ਚ ਇਹ ਕਿਹਾ ਸੀ ਵੀ ਯਾਰ ਇੱਕ ਨਿੱਕੀ ਜਿਹੀ ਚੀਜ਼ ਮਿਲ ਜੇ ਸਾਨੂੰ, ਅਸੀਂ ਫੈਕਟਰੀ ਬੰਦ ਕਰ ਦਾਂਗੇ, ਜਿੰਦਰਾ ਲਾ ਦਿਆਂਗੇ। ਹੁਣ ਨਿੱਕੀ ਜਿਹੀ ਚੀਜ਼ ਛੱਡੋ, ਹੁਣ ਤਾਂ ਵੱਡੀਆਂ ਵੱਡੀਆਂ ਏਜੰਸੀਆਂ ਨੇ ਮਤਲਬ ਕਿ ਕਰਤਾ, ਸਾਫ਼ ਕਰਤਾ ਵੀ ਇਹਦੇ 'ਚ ਹੈ। ਹੁਣ ਗੱਲ ਉਸ ਤੋਂ ਅੱਗੇ ਚਲੀ ਗਈ ਆ। ਗੱਲ ਅੱਗੇ ਕੀ ਚਲੀ ਗਈ? ਹੁਣ ਜਿੰਨੇ ਸਾਡੇ ਬੰਦੇ ਮਰ ਗਏ, ਜਿੰਨਾ ਸਾਡਾ ਨੁਕਸਾਨ ਹੋ ਗਿਆ ਪਾਣੀ ਦਾ, ਮਿੱਟੀ ਦਾ, ਹੁਣ ਕੀ ਲੋਕਾਂ ਨੂੰ ਉਹਦਾ ਕੋਈ ਮੁਆਵਜ਼ਾ, ਜਾਂ ਜਿਹੜੇ ਦੋਸ਼ੀ ਬੰਦਾ ਵਾ ਜਿਹਨੇ ਪੂਰੇ ਵਾਤਾਵਰਨ ਦਾ ਘਾਣ ਕਰਕੇ ਰੱਖਤਾ, ਉਹ 'ਤੇ ਕੋਈ ਕਾਰਵਾਈ ਹੁੰਦੀ ਹੈ ਕਿ ਨਹੀਂ ਹੁੰਦੀ? ਅੱਜ ਸਾਡਾ ਤੁਹਾਨੂੰ ਇੱਥੇ ਇਕੱਠੇ ਕਰਕੇ ਤੁਹਾਡੇ ਨਾਲ ਗੱਲਬਾਤ ਕਰਨ ਦਾ ਮਕਸਦ ਵੀ ਇਹੀ ਆ ਵੀ ਪੂਰੇ ਪੰਜਾਬ ਵਾਸੀਆਂ ਨੂੰ ਅਸੀਂ ਇੱਕ ਗੱਲ ਦੱਸਣ 'ਚ ਕਾਮਯਾਬ ਹੋਈਏ ਕਿ ਜੋ ਵੀ ਸਾਂਝੇ ਮੋਰਚੇ ਨੇ, ਜੋ ਵੀ ਆਮ ਲੋਕਾਂ ਨੇ ਗੱਲ ਰੱਖੀ ਸੀ, ਉਹ ਅੱਜ ਸਹੀ ਸਾਬਤ ਹੋਈ ਆ। ਜਿੰਨਾ ਵੀ ਸਰਕਾਰ ਨੇ ਜਿਹੜਾ ਪੱਖ ਰੱਖਿਆ ਸੀ, ਅਮਨ ਅਰੋੜੇ ਵਰਗਿਆਂ ਨੇ ਜਿਹੜਾ ਪੱਖ ਰੱਖਿਆ ਸੀਗਾ ਜਾਂ ਫੈਕਟਰੀ ਦੇ ਹੱਕ ਵਿੱਚ ਭੁਗਤਦੇ ਸੀ, ਉਹ ਬਿਲਕੁਲ ਬੇਦਲੀਲ ਆ। ਹੁਣ ਪੰਜਾਬ ਸਰਕਾਰ ਨੂੰ ਫੌਰੀ ਤੌਰ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਤੇ ਸਮੂਹ ਇਲਾਕਾ, ਸਮੂਹ ਜਥੇਬੰਦੀਆਂ, ਉਹਨਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਹੁਣ ਫੈਕਟਰੀ ਨੂੰ ਜਿੰਦਰਾ ਵੀ ਲਾਉਣਾ ਚਾਹੀਦਾ। ਤੇ ਜਿਹੜੇ ਪਰਚੇ ਕੀਤੇ ਆ, ਦੇਖੋ ਇੱਕ ਲੜਨ ਵਾਲੇ ਲੋਕ ਆ ਜਿਹੜੇ ਕਹਿ ਰਹੇ ਆ ਵੀ ਅਸੀਂ ਮਰ ਰਹੇ ਆ, ਸਰਕਾਰ ਕੀ ਕਰ ਰਹੀ ਆ? ਉਹਨਾਂ ਦੇ ਪਰਚੇ ਕਰ ਰਹੀ ਆ। ਹੁਣ ਜਦੋਂ ਸਾਰਾ ਕੁਝ ਸਾਫ਼ ਹੋ ਗਿਆ, ਆਪਾਂ ਨੂੰ ਰਿਪੋਰਟਾਂ ਆ ਗਈਆਂ ਵੀ ਫੈਕਟਰੀ ਗਲਤ ਸੀਗੀ, ਫੈਕਟਰੀ ਨੇ ਬੋਰ ਕੀਤੇ ਸੀ, ਪਾਣੀ ਥੱਲੇ ਪਾਇਆ ਸੀ, ਹੁਣ ਜਿਹੜੇ ਪਰਚੇ ਕੀਤੇ ਕੀ ਸਰਕਾਰ ਉਹ ਪਰਚੇ ਫਿਰ ਸਟੈਂਡ ਕਰੂਗੀ ਜਾਂ ਉਹ ਕੈਂਸਲ ਕਰੂਗੀ? ਇਹ ਵੀ ਸਵਾਲ ਹੈ ਇੱਕ। ਸੋ ਤੁਹਾਡੇ ਮਾਧਿਅਮ ਰਾਹੀਂ ਸਾਰੇ ਵੀਰਾਂ ਦੇ ਅਸੀਂ ਇਹ ਆਪਦੀ ਗੱਲ ਜਿਹੜੀ ਆ ਇਸੇ ਕਰਕੇ ਅੱਜ ਰੱਖਣ ਆਏ ਆ ਕਿ ਪੰਜਾਬ ਸਰਕਾਰ ਦੇ ਜਿਹੜੀ ਪਾਲੇ 'ਚ ਗੇਮ ਆ ਹੁਣ ਪਰਖ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ। ਪੰਜਾਬ ਸਰਕਾਰ ਉਹਨੂੰ ਬਚਾਉਣ ਵਾਲੇ ਪਾਸੇ ਜਾਂਦੀ ਆ, ਆਪਦੇ ਪੰਜਾਬ ਦੇ ਲੋਕਾਂ ਨਾਲ ਖੜਦੀ ਆ ਕਿ ਫਿਰ ਮਲਹੋਤਰੇ ਨਾਲ ਖੜਦੀ ਆ। ਕਿਉਂਕਿ ਪਿੱਛੇ ਜੇ ਪ੍ਰਦੂਸ਼ਣ ਬੋਰਡ ਦਾ ਆਪਾਂ ਹਾਲ ਦੇਖਿਆ ਵਾ, ਜਿਹੜੀ ਪਹਿਲਾਂ ਟੀਮ ਆਈ ਸੀਗੀ, ਉਹ ਜਿਹੜਾ ਬਾਬੂ ਸਿੰਘ ਆ ਉਹ 10 ਸਾਲ ਬਾਬੂ ਰਾਮ ਉਹ 10 ਸਾਲ ਤੋਂ ਪ੍ਰਦੂਸ਼ਣ ਬੋਰਡ 'ਚ ਬੈਠਾ ਵਾ, ਉਹ ਅੱਖਾਂ ਮੀਚ ਕੇ ਐਨਓਸੀਆਂ ਦੇਈ ਜਾਂਦਾ ਵਾ। ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਵੀ ਅੱਖਾਂ ਮੀਚ ਕੇ ਜਿਵੇਂ ਉਹਨੂੰ ਭਾਣ ਕਰਨ ਦਾ ਸਰਟੀਫਿਕੇਟ ਦਿੰਦੇ ਰਹੇ ਆ, ਉਹਨਾਂ ਤੇ ਕੀ ਕਾਰਵਾਈ ਹੁੰਦੀ ਹੈ? ਭ੍ਰਿਸ਼ਟ ਅਫਸਰਸ਼ਾਹੀ ਤੇ ਕੀ ਕਾਰਵਾਈ ਹੁੰਦੀ ਹੈ? ਜਿਹੜੇ ਅੰਦਰ ਜਾਂਦੇ ਸੀਗੇ ਤੇ ਉੱਥੋਂ ਕੁਝ ਲੈ ਦੇ ਕੇ ਮੁੜੇ ਆਉਂਦੇ ਸੀਗੇ ਤੇ ਸਾਰਾ ਕੁਝ ਕਹਿ ਦਿੰਦੇ ਸੀ ਸਹੀ ਆ, ਉਹਨਾਂ ਤੇ ਕੀ ਕਾਰਵਾਈ ਹੁੰਦੀ ਆ? ਸੋ ਇਹ ਪੰਜਾਬ ਸਰਕਾਰ ਦੀ ਹੁਣ ਪ੍ਰੀਖਿਆ ਦੀ ਘੜੀ ਆ, ਤੇ ਪ੍ਰੀਖਿਆ ਭਰਾਓ ਆਪਾਂ ਸਾਰਿਆਂ ਨੇ ਮਿਲ ਕੇ ਲੈਣੀ ਆ। ਸੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਇਹੀ ਸੀ ਵੀ ਇਹ ਫੈਕਟਰੀ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜਿਹੜੇ ਲੋਕਾਂ ਨੇ ਨਿਹੱਥੇ ਅਤੇ ਪਰਚੇ ਦਰਜ ਕੀਤੇ ਆ, ਉਹਦੇ 'ਚ ਛੋਟੇ ਬੱਚੇ ਵੀ ਆ, ਬੀਬੀਆਂ ਵੀ ਆ, ਬਜ਼ੁਰਗ ਵੀ ਆ, ਉਹ ਪਰਚੇ ਕੈਂਸਲ ਕੀਤੇ ਜਾਣ ਤੇ ਇੱਕ ਮੈਸੇਜ ਜਾਵੇ ਜਿਹਨੂੰ ਆਪਾਂ ਪੰਜਾਬ ਵਾਲੇ ਕਹਿ ਦਿੰਦੇ ਹੁੰਦੇ ਕਾਂ ਮਾਰ ਕੇ ਟੰਗਣਾ, ਵੀ ਇਹਨੂੰ ਕਾਂ ਨੂੰ ਮਾਰ ਕੇ ਟੰਗੀਏ ਤਾਂ ਕਿ ਪੰਜਾਬ ਦਾ ਵਾਤਾਵਰਨ ਹੋਰ ਕੋਈ ਵੀ ਇੰਡਸਟਰੀ, ਕੋਈ ਵੀ ਫੈਕਟਰੀ ਖਰਾਬ ਕਰਨ ਦਾ ਜ਼ਰੂਰਤ ਨਾ ਕਰੇ। ਧੰਨਵਾਦ ਜੀ। ਦੂਸਰੀ ਬੇਨਤੀ ਕਰਨਗੇ ਮੇਰੇ ਸਾਥੀ ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜੀ। ਪਹਿਲਾਂ ਮੈਂ ਇਹ ਸਪਸ਼ਟ ਕਰਾਂ ਵੀ ਕਿ ਸਾਰੀਆਂ ਹੀ ਅਸੀਂ ਧੰਨਵਾਦੀਆਂ ਕਿਸਾਨ ਜਥੇਬੰਦੀਆਂ ਦੇ ਜਿਨ੍ਹਾਂ ਕਰਕੇ ਇਹ ਮੋਰਚਾ ਸਫਲ ਹੋਇਆ, ਚਾਹੇ ਉਹ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਹੋਵੇ, ਚਾਹੇ ਉਹ SKM ਹੋਵੇ, ਚਾਹੇ ਉਹ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਚਾਹੇ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੋਵੇ। ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦੇ ਧੰਨਵਾਦੀਆਂ ਸੀ ਤੇ ਸਾਰੇ ਹੀ ਪੰਜਾਬ ਦਰਦੀ ਲੋਕਾਂ ਦੇ ਧੰਨਵਾਦੀਆਂ ਜਿਨ੍ਹਾਂ ਨੇ ਸਾਂਝੇ ਮੋਰਚੇ ਜੀਰੇ ਨੂੰ ਤੁਸੀਂ ਸਾਥ ਦਿੱਤਾ। ਇੱਕ ਗੱਲ ਇਹਦੇ ਨਾਲ ਹੋਰ ਬਣਦੀ ਆ ਕਿ ਆਪਣੇ ਹੁਣ ਵਾਤਾਵਰਨ ਜਿਹੜੇ ਮੰਤਰੀ ਨੇ ਉਹ ਮੀਤ ਹੇਰ ਜੀ ਨੇ। ਮੀਤ ਹੇਰ ਜੀ 10 ਮਹੀਨੇ ਤੋਂ ਧਰਨਾ ਚੱਲ ਰਿਹਾ ਪਰ ਮੀਤ ਹੇਰ ਜੀ ਦਾ ਇੱਕ ਵੀ ਬਿਆਨ ਜੀਰਾ ਸ਼ਰਾਬ ਫੈਕਟਰੀ ਦੇ ਉੱਤੇ ਕਿਉਂ ਨਹੀਂ ਆਇਆ? ਤੁਹਾਡੇ ਕੋਲੇ ਸਮਾਂ ਹੈਗਾ ਕ੍ਰਿਕਟ ਦਾ ਖੇਡਣ ਵਾਸਤੇ, ਤੁਹਾਡੇ ਕੋਲੇ ਸਮਾਂ ਹੈਗਾ ਗੁਜਰਾਤ ਦੇ ਵਿੱਚ ਵੋਟਾਂ ਮੰਗਣ ਵਾਸਤੇ, ਪਰ ਤੁਹਾਡੇ ਕੋਲੇ ਸਮਾਂ ਹੈ ਨਹੀਂ ਪੰਜਾਬ ਦੇ ਵਿੱਚ ਜਿਹੜੇ ਵਾਤਾਵਰਨ ਦੇ ਵਾਸਤੇ ਲੜ ਰਹੇ ਨੇ ਲੋਕ, ਆਪਣੀ ਹਵਾ ਨੂੰ ਬਚਾਉਣ ਵਾਸਤੇ, ਆਪਣੀ ਮਿੱਟੀ ਨੂੰ ਬਚਾਉਣ ਵਾਸਤੇ, ਆਪਣੇ ਪਾਣੀ ਨੂੰ ਬਚਾਉਣ ਵਾਸਤੇ ਲੜ ਰਹੇ ਨੇ। ਉਹਨਾਂ ਦੇ ਬਾਰੇ ਇੱਕ ਤੁਸੀਂ ਬਿਆਨ ਵੀ ਨਹੀਂ ਦਿੱਤਾ। ਦੂਸਰੀਆਂ ਬੇਨਤੀਆਂ ਮੈਂ ਆਪਣੇ ਸਾਥੀ ਮਨਤੋਜ ਸਿੰਘ ਜੀ ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ ਉਹਨਾਂ ਨੂੰ ਕਹੂੰਗਾ ਜੀ, ਉਸ ਤੋਂ ਬਾਅਦ ਫਤਿਹ ਸਿੰਘ ਢਿੱਲੋਂ, ਤੇ ਨਾਲ ਸਾਡੇ ਨਾਲ ਜਿਹੜੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਟੀਮ ਉਹ PSC ਮੱਤੇਵਾੜਾ ਜੀ, ਉਹ ਤੁਹਾਨੂੰ ਟੈਕਨੀਕਲੀ ਸਾਰੇ ਹੀ ਦੱਸਣਗੇ ਜੀ। ਮਨਤੋਜ ਸਿੰਘ ਜੀ।
ਆ ਜੀ ਮੈਂ ਮਨਜੋਤ ਸਿੰਘ ਸ਼ੇਰਗਿੱਲ ਐਡਵੋਕੇਟ ਮੀਤ ਪ੍ਰੈਸ ਸਕੱਤਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਜੀਰਾ। ਅੱਜ ਸਾਰੀਆਂ ਰਿਪੋਰਟਾਂ ਮੀਡੀਆ ਦੇ ਸਾਹਮਣੇ ਆ ਚੁੱਕੀਆਂ ਨੇ। ਜੋ ਸ਼ਰਾਬ ਫੈਕਟਰੀ ਆਪਣੀ ਚੱਲਦੀ ਸੀ ਜੀਰੇ ਦੇ ਵਿੱਚ, ਮਾਲਬਰੋਜ ਫੈਕਟਰੀ ਚੱਲ ਰਹੀ ਸੀ, ਪਰ ਸਰਕਾਰ ਮਾਲਬਰੋਜ ਫੈਕਟਰੀ ਦੇ ਹੱਕ ਵਿੱਚ ਨਿੱਤਰ ਰਹੀ ਸੀਗੀ। ਇਸ ਕਰਕੇ ਉਹਨਾਂ ਨੇ ਜਿਹੜੇ ਸੰਘਰਸ਼ੀ ਲੋਕ ਸੀ, ਜਿਹੜੇ ਉੱਥੇ ਸੰਘਰਸ਼ ਕਰ ਰਹੇ ਸੀ, ਉਹਨਾਂ ਦੇ ਉੱਤੇ ਨਜਾਇਜ਼ ਪਰਚੇ ਕੀਤੇ। ਅਤੇ ਜਿਹੜਾ ਮਲਹੋਤਰਾ ਮਾਈਨਿੰਗ ਕਰ ਰਿਹਾ ਸੀ ਆਪਦੀ ਫੈਕਟਰੀ ਦੇ ਵਿੱਚ, 20 ਫੁੱਟ ਦੀ ਮਾਈਨਿੰਗ ਕੀਤੀ ਹੋਈ ਹੈ ਉਹਦੀ, ਅਤੇ ਜੇ ਆਮ ਕਿਸਾਨ ਆਪਦੇ ਖੇਤ ਵਿੱਚ 3 ਫੁੱਟ ਦੀ ਮਿੱਟੀ ਚੱਕ ਲੈਂਦਾ ਹੈ ਅਤੇ ਮਾਈਨਿੰਗ ਵਿਭਾਗ ਉੱਤੇ ਪਰਚਾ ਕਰ ਦਿੰਦਾ। ਕੀ ਮਾਈਨਿੰਗ ਵਿਭਾਗ ਹੁਣ ਤੱਕ ਸੁੱਤਾ ਰਿਹਾ? ਉਹਨੇ ਮਲਹੋਤਰੇ 'ਤੇ ਅੱਜ ਤੱਕ ਪਰਚਾ ਕਿਉਂ ਨਹੀਂ ਕੀਤਾ? ਇਹ ਪਰਚਾ ਬਣਦਾ ਸੀ, ਉਹਨੂੰ ਕਰਨਾ ਚਾਹੀਦਾ ਸੀ। ਨੰਬਰ 2, ਕੁਦਰਤੀ ਸੋਮੇ ਪਾਣੀ, ਹਵਾ ਮਿੱਟੀ ਨੂੰ ਦੂਸ਼ਿਤ ਕੀਤਾ ਗਿਆ। ਇਸ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆ, ਉਹਦੇ ਜੋ ਅਧਿਕਾਰੀ ਆ, ਉਹ ਵੀ ਇਸ ਮਲਹੋਤਰਾ ਦੀ ਟੀਮ ਦੇ ਨਾਲ ਰਲੇ ਹੋਏ ਆ। ਉਹਨਾਂ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ। ਚੱਲਦੇ ਸੰਘਰਸ਼ ਦੇ ਦੌਰਾਨ ਬਿਮਾਰੀਆਂ ਦੇ ਨਾਲ ਜਿਹੜੇ ਲੋਕ ਸਾਡੇ ਸ਼ਹੀਦ ਹੋ ਗਏ ਮੋਰਚੇ ਦੇ ਨਾਲ, ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਜਿਹੜੇ ਲੋਕ ਪੜ੍ਹੇ ਲਿਖੇ ਹੈਗੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਕਿਸਾਨਾਂ ਦੀਆਂ ਅਟੈਚ ਕੀਤੀਆਂ ਜ਼ਮੀਨਾਂ ਨੂੰ ਰਿਲੀਜ਼ ਕੀਤਾ ਜਾਵੇ। ਅਤੇ ਜਿਹੜੀਆਂ ਸੰਘਰਸ਼ ਦੌਰਾਨ FIR ਕੀਤੀਆਂ ਗਈਆਂ ਨੇ ਲੋਕਾਂ ਦੇ ਉੱਤੇ ਜਾਂ ਕਿਸਾਨਾਂ ਦੇ ਉੱਤੇ ਜਾਂ ਡਾਕਟਰਾਂ 'ਤੇ ਜਾਂ ਕਿਸੇ ਵਕੀਲਾਂ 'ਤੇ ਜੋ ਸਪੋਰਟ ਕਰਦੇ ਸੀ ਸਾਂਝੇ ਮੋਰਚੇ ਨੂੰ, ਉਹ ਤੁਰੰਤ ਕੈਂਸਲ ਕੀਤੀਆਂ ਜਾਣ। ਅਤੇ ਇਹ ਜਿਹੜੀਆਂ FIR ਆ ਉਹ ਬਣਦੀਆਂ ਦੋਸ਼ੀਆਂ ਦੇ ਉੱਤੇ ਕੀਤੀਆਂ ਜਾਣ। ਧੰਨਵਾਦ ਜੀ। ਦੇਖੋ ਜੀ, ਜਿਹੜੀ ਰਿਪੋਰਟ ਆਈ ਆ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦੀ, ਇਹਦੇ ਵਿੱਚ ਜੀਰਾ ਸਾਂਝਾ ਮੋਰਚਾ ਦੀ ਜਿੱਤ ਹੋਈ ਆ, ਬਹੁਤ ਵੱਡੀ ਜਿੱਤ ਹੋਈ ਆ। ਜਿੱਤ ਇਸ ਲੈਵਲ ਦੀ ਹੋਈ ਆ, ਜਿਹੜਾ ਸਭ ਤੋਂ ਵੱਡਾ ਦੇਸ਼ ਦਾ ਅਦਾਰਾ ਹੈ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ, ਉਹਨੇ ਜਿਹੜੀ ਸੈਂਪਲਿੰਗ ਕੀਤੀ ਸੀਗੀ ਫਰਵਰੀ ਮਹੀਨੇ ਦੇ ਵਿੱਚ 29 ਸੈਂਪਲ ਟੋਟਲ ਲਏ ਸੀ। 29 ਦੇ 29 ਸੈਂਪਲ ਫੇਲ ਹੋਏ ਆ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਇੰਡਸਟਰੀ ਦੇ। ਅਤੇ ਉਸ ਤੋਂ ਪਹਿਲਾਂ ਹੀ ਇਸ ਰਿਪੋਰਟ ਤੋਂ ਇੱਕ ਜਿਹੜੀ ਸੂਬਾ ਸਰਕਾਰ ਨੇ ਕਮੇਟੀਆਂ ਬਣਾ ਕੇ ਜਿਹੜੀ ਸੈਂਪਲਿੰਗ ਕਰਵਾਈ ਸੀ, ਉਹਦੇ ਵਿੱਚ ਵੀ ਮਾਲਬਰੋਸ ਦੇ 5 ਸੈਂਪਲ ਫੇਲ ਹੋਏ ਸੀਗੇ। ਅਤੇ ਵੀਰੋ ਪੰਜਾਬ ਦੇ ਲੋਕੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੇ 29 ਸੈਂਪਲ ਲਏ ਆ, 6 ਸੈਂਪਲ ਉਹਦੇ 'ਚੋਂ ਸਕੂਲਾਂ ਦੇ ਫੇਲ ਹੋਏ ਆ, ਜਿਹੜਾ ਪਾਣੀ ਬੱਚਿਆਂ ਨੇ ਪੀਣਾ ਹੈ। ਅਤੇ ਸੈਂਪਲਾਂ ਦੇ ਵਿੱਚੋਂ ਆਇਆ ਕੀ ਹੈ? ਜਿਹੜੇ ਹੈਵੀ ਮੈਟਲ ਹੈ, ਸਲੇਨੀਅਮ, ਮੈਗਨੀਜ਼, ਆਇਰਨ ਦੇ ਜਿਹੜੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਏ ਗਏ ਆ। ਕ੍ਰੋਮੀਅਮ, ਮੈਗਨੀਜ਼, ਨਾਈਕਲ, ਲੈਡ ਭਾਰੀ ਮਾਤਰਾ 'ਚ ਆਏ ਗਏ ਆ, ਜਿਹੜੇ ਕਈ ਤਾਂ 6-7 ਗੁਣਾ ਜ਼ਿਆਦਾ ਹੈ ਅਤੇ ਕਈ 650 ਤੋਂ 800 ਗੁਣਾ ਪੈਰਾਮੀਟਰ ਦੇ ਹਿਸਾਬ ਨਾਲ ਜ਼ਿਆਦਾ। ਬਹੁਤ ਜ਼ਿਆਦਾ ਹੈਵੀ ਮੈਟਲ ਆ ਜਿਹੜੇ ਪਾਣੀ ਦੇ ਵਿੱਚ ਪਾਏ ਗਏ ਆ। ਅਤੇ ਰਟੌਲ ਰੋਹੀ ਦੇ ਜਿਹੜੇ ਸੈਂਪਲ ਹੋਏ ਆ, ਰਟੌਲ ਰੋਹੀ ਦੇ, ਉਹਦੇ ਵਿੱਚ ਸਿਲਵਰ ਪੋਟਾਸ਼ੀਅਮ ਸਾਈਨਾਈਡ ਆਇਆ ਪਾਣੀ ਦੇ ਵਿੱਚ, ਜਿਹੜਾ ਟੋਟਲੀ ਜ਼ਹਿਰ ਹੁੰਦਾ। ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ, ਹੁਣ ਮਾਲਬਰੋਸ ਇੰਡਸਟਰੀ ਚੱਲਣ ਦੀ ਕੋਈ ਗੁੰਜਾਇਸ਼ ਨਹੀਂ ਬਣਦੀ ਗੀ। ਅਤੇ ਜਿਹੜੇ ਸੈਂਪਲ ਆ ਬਹੁਤ ਬੁਰੀ ਤਰੀਕੇ ਦੇ ਨਾਲ ਫੇਲ ਹੋਏ ਆ। ਅਤੇ ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਬਾਇਓ ਮੈਗਨੀਫਿਕੇਸ਼ਨ ਸਟੱਡੀ ਦੀ ਮੰਗ ਕੀਤੀ ਗਈ ਆ, ਤਾਂ ਕਿ ਪਤਾ ਲੱਗ ਸਕੇ ਇਸ ਇੰਡਸਟਰੀ ਨੇ ਇੱਥੋਂ ਦੇ ਲੋਕਾਂ ਦਾ ਸਿਹਤ ਨਾਲ ਕਿੰਨਾ ਖਿਲਵਾੜ ਕੀਤਾ, ਪਾਣੀ ਨਾਲ ਕਿੰਨਾ ਖਿਲਵਾੜ ਕੀਤਾ, ਜਾਂ ਇਸ ਇਲਾਕੇ ਦੀਆਂ ਫਸਲਾਂ ਜਿਹੜੀਆਂ ਉਹਨਾਂ ਨਾਲ ਕਿੰਨਾ ਖਿਲਵਾੜ ਕੀਤਾ, ਅਤੇ ਜਾਨਵਰਾਂ ਨਾਲ ਕਿੰਨਾ ਖਿਲਵਾੜ ਕੀਤਾ। ਇਸ ਰਿਪੋਰਟ ਦੇ ਵਿੱਚ ਉਹ ਸਾਰਾ ਕੁਝ ਲਿਖਿਆ ਹੋਇਆ। ਬਹੁਤ ਸਾਰੇ ਤੱਥ ਇਸ ਰਿਪੋਰਟ ਦੇ ਵਿੱਚ ਲਿਖੇ ਹੋਏ ਆ, ਜੋ ਘਾਣ ਇਸ ਇੰਡਸਟਰੀ ਨੇ 16 ਸਾਲਾਂ ਤੋਂ ਕਰ ਰਹੀ ਹੈ, ਇਹ ਲੋਕਾਂ ਨੂੰ ਮਾਰ ਰਹੀ ਹੈ। ਜਿੰਨੀਆਂ ਬਿਮਾਰੀਆਂ ਅੱਜ ਲੋਕਾਂ ਨੂੰ ਉੱਥੇ ਹੋਈਆਂ, ਜਿਵੇਂ ਕੈਂਸਰ ਹੋ ਗਿਆ, ਕਾਲਾ ਪੀਲੀਆ ਹੋ ਗਿਆ, ਲਿਵਰ ਡਿਜ਼ੀਜ਼ ਹੋ ਗਏ, ਹੋਰ ਵੀ ਜਿਹੜੀਆਂ ਹਿਊਮਨ ਬੋਡੀ ਦੇ ਨਾਲ ਰਿਲੇਟਡ ਡਿਸੀਜ਼ ਆ, ਉਹਦਾ ਸਾਰਾ ਕਾਰਨ ਹੈਗਾ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ। ਜਿਹੜਾ TDS ਹੈ ਉੱਥੋਂ ਦਾ ਆ ਰਿਹਾ 2100 ਤੋਂ ਜ਼ਿਆਦਾ, ਟੋਟਲੀ ਜ਼ਹਿਰ ਬਣਾਤਾ ਥੱਲੇ ਕੈਮੀਕਲ ਪਾ ਕੇ। ਅਤੇ ਜਿਹੜੀ ਅੰਦਰੋਂ ਸੈਂਪਲਿੰਗ ਹੋਈ ਆ ਮਾਲਬਰੋਸ ਦੇ, ਉਹਦੇ ਵਿੱਚ 2 ਬੋਰਾਂ ਦੇ ਵਿੱਚੋਂ ਟੋਟਲੀ ਹੈਵੀ ਮੈਟਲ ਪਾਇਆ ਗਿਆ, ਨਾਈਕਲ ਪਾਇਆ ਗਿਆ, ਮੈਗਨੀਜ਼ ਪਾਇਆ ਗਿਆ, ਹੋਰ ਵੀ ਬਹੁਤ ਸਾਰੇ ਤੱਤ ਪਾਏ ਗਏ। ਅਤੇ ਇਹਨਾਂ ਨੇ ਕਿਹਾ ਸੀਗਾ ਆਪਦੇ ਡਾਟਾ ਦੇ ਵਿੱਚ, ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨੇ ਜੀ 4.5 ਬੋਰ ਆ। ਅਤੇ ਜਿਹੜੀ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਸੀ, ਉਹਨੇ 10 ਬੋਰ ਫੜੇ ਇਹਨਾਂ ਦੇ। ਅਤੇ ਜਿਹੜੇ ਇਹਨਾਂ ਦੇ 4 ਬੋਰ ਸੀਗੇ, ਉਹ ਵੀ ਇਹਨਾਂ ਕੋਲ ਪਰਮਿਸ਼ਨ ਨਹੀਂ ਸੀ, ਉਹ ਵੀ ਬਿਨਾਂ ਗੱਲ ਤੋਂ ਹੀ ਲਾਈ ਬੈਠੇ ਸੀ। ਅਤੇ ਜਿਹੜੇ ਬੋਰਾਂ ਦਾ ਪੈਰਾਮੀਟਰ ਸੀਗਾ, ਉਹ 200 ਮੀਟਰ ਦੇ ਅੰਦਰ ਹੀ ਕੀਤੇ ਹੋਏ ਸੀ, ਨਹੀਂ ਹੋਣੇ ਚਾਹੀਦੇਗੇ। ਜਿਹੜੀ ਉਹ ਟਰਮਸ ਐਂਡ ਕੰਡੀਸ਼ਨ ਦੇ ਹਿਸਾਬ ਨਾਲ ਨਹੀਂ ਸੀਗੇ। ਸਾਰਾ ਕੰਮ ਜਾਲੀ ਸੀ, ਸਾਰੇ ਕਾਗਜ਼ ਜਾਲੀ ਸੀਗੇ ਇਹਨਾਂ ਦੇ।
ਜਿਹੜੀ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਆ ਉਹਨਾਂ ਨੇ ਸਾਰਾ ਜਿਹੜਾ ਦਾ ਕਾਲਾ ਚਿੱਠਾ ਕੱਢ ਕੇ ਲਿਆਂਦਾ। 29 ਸੈਂਪਲ ਫੇਲ ਹੋਏ ਆ ਤੇ ਇਸ ਇੰਡਸਟਰੀ ਨੂੰ ਹੁਣ ਟੋਟਲੀ ਲੌਕ ਹੋਣੀ ਚਾਹੀਦੀ ਆ, ਬੰਦ ਹੋਣੀ ਚਾਹੀਦੀ ਆ, ਫ੍ਰੀਜ਼ ਹੋਣੀ ਚਾਹੀਦੀ ਆ। ਅੱਜ ਤੋਂ ਬਾਅਦ ਇਹ ਇੰਡਸਟਰੀ ਚੱਲਣੀ ਨਹੀਂ ਚਾਹੀਦੀ। ਤੇ ਹੋਰ ਜਿਹੜਾ ਇਸ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਵੀ ਜਿੰਨੀਆਂ ਲੋਕਾਂ ਦੀਆਂ ਜਾਨਾਂ ਗਈਆਂ ਜਾਂ ਹੋਰ ਨੁਕਸਾਨ ਹੋਇਆ, ਇਸ ਇੰਡਸਟਰੀ ਨੂੰ ਵੱਧ ਤੋਂ ਵੱਧ ਵੱਡੇ ਲੈਵਲ ਦੀ ਪਲੰਟੀ ਪਾਉਣੀ ਚਾਹੀਦੀ ਆ ਤੇ ਦੀਪ ਮਲਹੋਤਰੇ ਨੂੰ ਜਾਂ ਇਹੋ ਜਿਹੀਆਂ ਜਿਹੜੀਆਂ ਕਾਰਪੋਰੇਟ ਘਰਾਣੇ ਆ ਜਿਹੜੇ ਪਾਣੀ ਨਾਲ ਖਿਲਵਾੜ ਕਰ ਰਹੇ ਆ, ਕੁਦਰਤ ਨਾਲ ਖਿਲਵਾੜ ਕਰ ਰਹੇ ਆ, ਉਹਨੂੰ ਸਜ਼ਾ ਮਿਲਣੀ ਚਾਹੀਦੀ। ਇਸ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਨਹੀਂ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਸਤਾਵਿਤ ਦੌਰਾ ਰੱਦ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਯਾਤਰਾ ਤੇ ਜਥਾ ਵਿਭਾਗ ਦੇ ਇੰਚਾਰਜ ਭਾਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਵਿਗੜਦੇ ਸਿਆਸੀ ਹਾਲਾਤ ਅਤੇ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀਆਂ ਤਰੀਕਾਂ ਵਿੱਚ ਅੰਤਰ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ SGPC ਨੂੰ ਸੂਚਨਾ ਭੇਜੀ ਸੀ ਕਿ ਇਸ ਵਾਰ ਪਾਕਿਸਤਾਨ ਵਿੱਚ ਹਾਲਾਤ ਠੀਕ ਨਹੀਂ ਹਨ। ਜੇਕਰ ਸਿੱਖ ਸ਼ਰਧਾਲੂਆਂ ਦਾ ਕੋਈ ਜਥਾ ਭਾਰਤ ਤੋਂ ਪਾਕਿਸਤਾਨ ਭੇਜਿਆ ਜਾਂਦਾ ਹੈ ਤਾਂ ਉਸ ਨੂੰ 8 ਦਿਨਾਂ ਤੋਂ ਵੱਧ ਸਮਾਂ ਨਹੀਂ ਦਿੱਤਾ ਜਾਵੇਗਾ। ਜਥੇ ਨੂੰ 1 ਦਿਨ ਤੋਂ ਵੱਧ ਇੱਕ ਥਾਂ ਰੁਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੁਰੱਖਿਆ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਗਿਣਤੀ ਘੱਟ ਕਰਨ ਲਈ ਵੀ ਕਿਹਾ ਗਿਆ ਸੀ। ਇਸ ਤੋਂ ਪਹਿਲਾਂ ਇਹ ਜਥਾ 8 ਜੂਨ ਨੂੰ ਪਾਕਿਸਤਾਨ ਲਈ ਰਵਾਨਾ ਹੋਣਾ ਸੀ, ਜਿਸ ਨੇ 16 ਜੂਨ ਨੂੰ ਭਾਰਤ ਪਰਤਣਾ ਸੀ। ਮੂਲ ਨਾਨਕਸ਼ਾਹੀ ਕੈਲੰਡਰ ਅਤੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ ਵਿੱਚ ਕਾਫੀ ਅੰਤਰ ਹੈ। ਦੌਰਾ ਰੱਦ ਹੋਣ ਪਿੱਛੇ ਇਹ ਵੀ ਇੱਕ ਕਾਰਨ ਹੈ। ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 23 ਮਈ ਨੂੰ ਮਨਾਇਆ ਜਾ ਰਿਹਾ ਹੈ, ਜਦਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਨੂੰ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਾਹੌਰ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਦੇ ਇੰਚਾਰਜ ਕੁਲਵਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ 21 ਜੂਨ ਨੂੰ ਪਾਕਿਸਤਾਨ ਰਵਾਨਾ ਕੀਤਾ ਜਾਵੇਗਾ। ਇਸ ਸੰਬੰਧੀ ਤਿਆਰੀਆਂ ਚੱਲ ਰਹੀਆਂ ਹਨ। ਇਹ ਜਥਾ ਪਾਕਿਸਤਾਨ ਦੇ ਵੱਖ-ਵੱਖ ਗੁਰਧਾਮਾਂ ਦਾ ਦੌਰਾ ਕਰੇਗਾ। ਜਾਗੋ ਪਾਰਟੀ ਦੇ ਸੰਸਥਾਪਕ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਅੱਜ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖ ਕੇ ਕਾਂਗਰਸੀ ਆਗੂਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ ਹੈ। ਇਸ ਪੱਤਰ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੀਕੇ ਨੇ 1984 ਸਿੱਖ ਕਤਲੇਆਮ ਦੌਰਾਨ ਬੇਕਸੂਰ ਸਿੱਖਾਂ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਤਹਿਤ ਪਿਛਲੇ 5 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਸੱਜਣ ਕੁਮਾਰ ਅਤੇ ਗੁਰਦੁਆਰਾ ਪੁਲ ਬੰਗਸ ਉੱਤੇ ਹਮਲੇ ਤੇ 3 ਸਿੱਖਾਂ ਦੇ ਕਤਲ ਮਾਮਲੇ ਵਿੱਚ CBI ਵੱਲੋਂ ਚਾਰਜਸ਼ੀਟ 'ਚ ਸ਼ਾਮਲ ਕੀਤੇ ਗਏ ਜਗਦੀਸ਼ ਟਾਈਟਲਰ ਖਿਲਾਫ ਕਾਨੂੰਨੀ ਸਿਕੰਜੇ ਦਾ ਹਵਾਲਾ ਦਿੱਤਾ ਹੈ। ਪੱਤਰ ਅਨੁਸਾਰ ਜੀਕੇ ਨੇ ਦੱਸਿਆ ਹੈ ਕਿ 1984 ਵਿੱਚ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਬੇਕਸੂਰ ਸਿੱਖਾਂ ਦੇ ਕਤਲੇਆਮ, ਜਾਇਦਾਦਾਂ ਦੇ ਨੁਕਸਾਨ ਅਤੇ ਔਰਤਾਂ ਨਾਲ ਹੋਏ ਬਲਾਤਕਾਰਾਂ ਲਈ ਸਿੱਖ ਪੰਥ ਸ਼ੁਰੂ ਤੋਂ ਹੀ ਕੁਝ ਕਾਂਗਰਸੀ ਆਗੂਆਂ ਨੂੰ ਜ਼ਿੰਮੇਵਾਰ ਮੰਨਦਾ ਹੈ, ਜਿਸ ਵਿੱਚ ਦਿੱਲੀ ਹਿੰਸਾ ਲਈ ਕਾਂਗਰਸੀ ਆਗੂਆਂ ਹਰਕ੍ਰਿਸ਼ਨ ਲਾਲ ਭਗਤ, ਧਰਮਦਾਸ ਸ਼ਾਸਤਰੀ, ਲਲਿਤ ਮਾਕਨ, ਕਮਲਨਾਥ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦਾ ਨਾਮ ਪ੍ਰਮੁੱਖਤਾ ਨਾਲ ਲਿਆ ਜਾਂਦਾ ਹੈ। ਕਈ ਜਾਂਚ ਕਮੇਟੀਆਂ ਅਤੇ ਕਮਿਸ਼ਨਾਂ ਦੁਆਰਾ ਲੰਬੀ ਜਾਂਚ ਦੇ ਬਾਵਜੂਦ ਸਿੱਖ ਅੱਜ ਵੀ ਇਨਸਾਫ ਲਈ ਲੜ ਰਹੇ ਹਨ। ਹਾਲਾਂਕਿ ਸੱਜਣ ਕੁਮਾਰ 1984 ਸਿੱਖ ਨਸਲਕੁਸ਼ੀ ਦੌਰਾਨ ਬੇਕਸੂਰ ਸਿੱਖਾਂ ਨੂੰ ਮਾਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਤਹਿਤ ਪਿਛਲੇ 5 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਸੁਪਰੀਮ ਕੋਰਟ ਵੀ ਕਈ ਵਾਰ ਸੱਜਣ ਕੁਮਾਰ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਚੁੱਕੀ ਹੈ। ਇਸੇ ਤਰ੍ਹਾਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਹਾਲ ਹੀ ਵਿੱਚ ਗੁਰਦੁਆਰਾ ਪੁਲ ਬੰਗਸ ਦੇ ਹਮਲੇ ਅਤੇ 3 ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਮੇਰੀ ਗਵਾਹੀ ਤੋਂ ਬਾਅਦ CBI ਨੇ ਚਾਰਜਸ਼ੀਟ ਵਿੱਚ ਸ਼ਾਮਲ ਕੀਤਾ ਹੈ। ਇਸੇ ਤਰ੍ਹਾਂ ਕਾਂਗਰਸ ਆਗੂ ਕਮਲਨਾਥ ਤੇ ਵੀ ਗੁਰਦੁਆਰਾ ਰਕਾਬਗੰਜ ਸਾਹਿਬ ਤੇ ਹਮਲਾ ਕਰਨ ਲਈ ਭੀੜ ਦੀ ਅਗਵਾਈ ਕਰਨ ਦਾ ਦੋਸ਼ ਹੈ। ਪਰ ਵੇਖਣ ਵਿੱਚ ਆਇਆ ਹੈ ਕਿ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਸਮੇਂ ਗਾਂਧੀ ਪਰਿਵਾਰ 1984 ਦੇ ਸਿੱਖ ਕਤਲੇਆਮ ਦੇ ਇਹਨਾਂ ਦੋਸ਼ੀਆਂ ਨੂੰ ਹਮੇਸ਼ਾ ਹੀ ਬਚਾਉਂਦਾ ਰਿਹਾ ਹੈ। ਇਹਨਾਂ ਆਗੂਆਂ ਨੂੰ ਕਾਂਗਰਸ ਪਾਰਟੀ ਵਿੱਚ ਵੱਡੇ ਅਹੁਦੇ ਦੇਣ ਦੇ ਨਾਲ-ਨਾਲ ਗਾਂਧੀ ਪਰਿਵਾਰ ਨੇ ਇਹਨਾਂ ਸਿੱਖਾਂ ਦੇ ਕਾਤਲਾਂ ਨੂੰ ਸੰਸਦ ਮੈਂਬਰ, ਮੰਤਰੀ ਅਤੇ ਮੁੱਖ ਮੰਤਰੀ ਬਣਾਉਣ ਵਿੱਚ ਵੀ ਕਦੇ ਸ਼ਰਮ ਮਹਿਸੂਸ ਨਹੀਂ ਕੀਤੀ। ਜਿਵੇਂ ਤੁਸੀਂ ਦੇਖ ਰਹੇ ਹੋ ਕਿ 2 ਦਿਨ ਪਹਿਲੇ CBI ਨੇ ਜਿਹੜੀ ਚਾਰਜਸ਼ੀਟ ਹੈ ਜਗਦੀਸ਼ ਟਾਈਟਲਰ ਦੇ ਖਿਲਾਫ ਕੋਰਟ ਦੇ ਵਿੱਚ ਦਿੱਤੀ ਹੈ, ਜਿਹੜਾ ਉਹਦੇ ਉੱਤੇ ਪੁਲ ਬੰਗਸ਼ ਦੇ ਗੁਰੂ ਘਰ ਦੇ ਵਿੱਚ 1 ਨਵੰਬਰ ਨੂੰ ਉੱਥੇ 3 ਸਿੱਖਾਂ ਦੇ ਕਤਲ ਦਾ ਕੇਸ ਹੈ, ਗੁਰਚਰਨ ਸਿੰਘ, ਠਾकुर ਸਿੰਘ ਐਂਡ ਬਾਦਲ ਸਿੰਘ। और हमेशा ये कहता रहा कि मेरे पे ना कोई केस है, ना कोई मेरे ऊपर किसी किस्म का आज तक मेरे को किसी में इन्वॉल्व किया गया है। जगदीश टाइटल इक्को राग अज तक लापता रहा। फिर असी ये लड़ाई बड़े चिर तो लड़ते पे सीगे कि बई इस तो वड्डा कातल जिवें सज्जन कुमार है, जिवें HKL भगत सीगा, जिवें धर्मदास शास्त्री सी, जिवें माखन सीगा, ये उन्हां तो घट नहीं सी, लेकिन अपने रसूख नाल हमेशा बचता रहा। लेकिन हुण मैं थैंक्स करदा CBI दा, मैं थैंक्स करदा विटनेसिस दा, लीगल टीमां दा, ऑर्गेनाइजेशनस दा, जिन्हां ने एक लंबी लड़ाई लड़ी और 39-40 साल बाद ये खिलाफ है जिहड़ी
ਚਾਰਜ ਸ਼ੀਟ ਜਿਹੜੀ ਹੈ ਬਾਈ ਨੇਮ, ਜਿਹਦੇ ਵਿੱਚ ਮੈਂ ਸਮਝਦਾ ਕਿ ਅਸੀਂ ਜਿਹੜਾ ਇਹਦਾ ਉਹ ਸਟਿੰਗ ਆਪਰੇਸ਼ਨ ਦਿੱਤਾ ਸੀ, ਜਿਹਦੇ ਵਿੱਚ ਇਹਨੇ ਜ਼ਿਕਰ ਕੀਤਾ ਸੀਗਾ ਕਿ 100 ਸਿੱਖ ਮਾਰ ਦੀਏ, ਉਹਦੇ 'ਚ ਅਸੀਂ 4 ਜਾਂ 5 ਸਟਿੰਗ ਦਿੱਤੇ ਸੀ। ਇਹਨੇ 100 ਸਿੱਖਾਂ ਦੇ ਮਾਰਨ ਦੀ ਗੱਲ ਕੀਤੀ। ਇਸਨੇ ਆਖਿਆ ਕਿ 150 ਕਰੋੜ ਰੁਪਇਆ ਮੇਰੇ ਪੁੱਤਰ ਦਾ ਸਵਿਸ ਬੈਂਕਾਂ ਦੇ ਵਿੱਚ ਪਿਆ, ਉਹ ਮੈਂ ਸਟਿੰਗ ਆਪਰੇਸ਼ਨ ਦੇ ਵਿੱਚ ਦਿੱਤਾ ਸੀ ਇਹਦੀ ਜ਼ੁਬਾਨ ਤੋਂ। ਉਸ ਤੋਂ ਬਾਅਦ ਇਹਨੇ ਆਖਿਆ ਸੀਗਾ ਕਿ ਮੈਂ ਹਾਈ ਕੋਰਟ ਦੇ ਜੱਜ ਲਗਵਾਏ ਨੇ, ਮੈਨੂੰ ਕੋਰਟ ਦੇ ਵਿੱਚ ਕੀ ਮੇਰਾ ਕੋਈ ਵਿਗਾੜ ਸਕਦਾ ਹੈ। ਔਰ ਇਸ ਤੋਂ ਇਲਾਵਾ ਇਸਨੇ ਆਖਿਆ ਸੀਗਾ ਕਿ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਉਹ ਮੈਨੂੰ ਮੁੱਖ ਮੰਤਰੀ ਬਣਾਉਣ ਜਾ ਰਹੀ ਹੈ ਦਿੱਲੀ ਦਾ। ਇਹ ਸਾਰਾ ਜਿਹੜਾ ਸਟਿੰਗ ਸੀਗਾ ਇਹ ਮੈਂ CBI ਨੂੰ 2018 ਦਿੱਤਾ ਸੀ। ਉਹਦੇ ਕਰਕੇ ਇਸ ਦੇ ਵੌਇਸ ਸੈਂਪਲ ਲਏ ਗਏ ਨੇ, ਮੈਨੂੰ CBI ਨੇ ਬੁਲਾਇਆ ਸੀ, ਪਰਮਿੰਦਰ ਹੋਰ ਵੀ ਗਏ ਸੀਗੇ, ਔਰ ਉਹਦੇ ਵਿੱਚ ਸਾਡੇ ਕੋਲੋਂ CBI ਨੇ ਸਾਰੀ ਜਾਂਚ ਪੁੱਛਤਾਛ ਕੀਤੀ ਸੀ। ਜਿਨੇ ਮੈਨੂੰ ਉਹ ਸਟਿੰਗ ਦਿੱਤਾ ਸੀਗਾ ਉਸ ਨੂੰ ਵੀ ਬੁਲਾਇਆ ਗਿਆ, ਰਵੀ ਚੌਹਾਨ ਨੂੰ, ਔਰ ਇਸ ਦੀ ਵੀ ਜਿਹੜੇ ਜਾਂਚ ਦੇ ਸੈਂਪਲ ਲਏ ਸੀਗੇ ਵੌਇਸ ਦੇ, ਉਸ ਦੀ ਵੀ CFSL ਤੋਂ ਰਿਪੋਰਟ CBI ਕੋਲ ਜ਼ਰੂਰ ਆਈ ਹੋਏਗੀ। ਅੱਜ ਮੈਂ ਇਹਦੀ ਡਿਟੇਲ ਤਾਂ ਚਲੋ ਬਾਅਦ 'ਚ ਦੇਣਾ, ਲੇਕਿਨ ਮੇਨ ਜਿਹੜੀ ਗੱਲ ਹੈ ਜਿਸ ਤੇ ਮੈਂ ਆਇਆ ਵਾਂ ਉਹ ਇਹ ਹੈ ਕਿ ਮੈਂ ਕਾਂਗਰਸ ਦੇ ਪ੍ਰਧਾਨ ਨੂੰ ਚਿੱਠੀ ਲਿਖੀ ਹੈ। ਮੈਂ ਮਲਿਕ ਅਰਜੁਨ ਖਰਗੇ ਨੂੰ ਇਹ ਚਿੱਠੀ ਲਿਖੀ ਹੈ ਕਿ ਇਹ ਗਾਂਧੀ ਪਰਿਵਾਰ ਜਿਹੜਾ ਰਾਹੁਲ ਗਾਂਧੀ ਨੇ ਬਹੁਤ ਲੰਬਾ ਇੱਕ ਯਾਤਰਾ ਕੀਤੀ ਹੈ ਪੂਰੇ ਹਿੰਦੁਸਤਾਨ ਦੀ, ਭਾਰਤ ਜੋੜੋ ਯਾਤਰਾ ਜਿਸ ਨੂੰ ਆਖਦੇ ਨੇ, ਉਹ ਭਾਰਤ ਜੋੜੋ ਯਾਤਰਾ 'ਚ ਉਸਨੇ ਆਖਿਆ ਕਿ ਹਿੰਦੁਸਤਾਨ ਦੇ ਵਿੱਚੋਂ ਮੈਂ ਨਫ਼ਰਤ, ਹਿੰਦੁਸਤਾਨ ਦੇ ਵਿੱਚੋਂ ਮੈਂ ਆਤੰਕ ਦੀਆਂ ਦੁਕਾਨਾਂ, ਮੈਂ ਇਹ ਕਮਿਊਨਲ ਜਿਹੜੀ ਡਿਸਹਾਰਮਨੀ ਹੈ ਉਸ ਨੂੰ ਮੈਂ ਖਤਮ ਕਰਨਾ ਹੈ। ਮੈਂ ਇਹ ਕਹਿ ਰਿਹਾ ਵਾਂ ਕਿ ਅਗਰ ਤੁਸੀਂ ਏਡੀ ਲੰਬੀ ਯਾਤਰਾ ਪੈਦਲ ਕੱਢੀ ਹੈ ਔਰ ਏਡੇ ਤੁਸੀਂ ਸਮਾਂ ਲਗਾ ਕੇ ਕੱਢੀ ਹੈ, ਪੂਰੇ ਹਿੰਦੁਸਤਾਨ ਦੇ ਵਿੱਚ ਤੁਸੀਂ ਪੈਦਲ ਤੁਰੇ ਹੋ, ਤੇ ਮੈਨੂੰ ਜਵਾਬ ਕਿਉਂ ਨਹੀਂ ਦਿੰਦੇ ਖੜਗੇ ਸਾਹਿਬ, ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੂੰ? ਮੇਰਾ ਸਵਾਲ ਹੈ ਕਿ ਸੱਜਣ ਕੁਮਾਰ ਨੂੰ 5 ਸਾਲ ਹੋ ਗਏ ਜੇਲ੍ਹ ਦੇ ਵਿੱਚ, ਉਹ ਤੁਹਾਡੇ ਸਾਹਮਣੇ ਹੈ ਕਿ DIC-MC ਜਦੋਂ ਸੀਗੇ, ਜਾਂ ਜਿਹੜੇ ਮੈਂ ਗੱਲ ਕਰ ਲਵਾਂ ਨਿਰਪ੍ਰੀਤ ਕੌਰ ਹੋ ਜਾਏ, ਜਾਂ ਮੈਂ ਲੀਗਲ ਟੀਮ ਬਣਾਈ ਸੀ ਉਦੋਂ ਜਸਵਿੰਦਰ ਜੌਲੀ ਜਿਸ ਨੂੰ ਹੈੱਡ ਕਰਦੇ ਸੀਗੇ, ਕਿਸ ਤਰੀਕੇ ਨਾਲ ਸੱਜਣ ਕੁਮਾਰ ਅੰਦਰ ਗਿਆ, ਔਰ ਉਹ ਜਗਦੀਸ਼ ਕੌਰ ਜੀ ਹੋ ਜਾਣ, ਜਗਸ਼ੇਰ ਜੀ ਹੋ ਜਾਣ, ਜਾਂ ਹੋਰ ਜਿਹੜੇ 84 ਦੇ ਵਿਕਟਿਮਸ ਵੀ ਨੇ ਔਰ ਗਵਾਹ ਵੀ ਨੇ। ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ 5 ਸਾਲ ਤੋਂ ਉਹ ਜੇਲ੍ਹ 'ਚ ਹੈਗਾ, ਔਰ ਅੱਜ ਜਿਹੜਾ ਜਗਦੀਸ਼ ਟਾਈਟਲ ਆਪਣੇ ਆਪ ਨੂੰ ਪਾਕ ਸਾਫ ਕਹਿੰਦਾ ਸੀ, ਅੱਜ ਉਹਦੇ ਉੱਤੇ ਚਾਰਜ ਸ਼ੀਟ ਦੇ ਵਿੱਚ ਉਹਦੇ ਤੇ ਸਿੱਧਾ ਨਾਂ ਉਹਦਾ ਆ ਗਿਆ, ਔਰ ਉਹਦਾ ਅੰਦਰ ਜਾਣਾ ਜਿਹੜਾ ਹੁਣ ਕੋਈ ਨਹੀਂ ਰੋਕ ਸਕਦਾ। ਅੱਜ ਕੀ ਮਜਬੂਰੀ ਹੈ ਕਾਂਗਰਸ ਦੀ ਕਿ ਇਹਨਾਂ ਨੂੰ ਰਾਹੁਲ ਗਾਂਧੀ ਆਪਣੀ ਪਾਰਟੀ ਚੋਂ ਨਹੀਂ ਕੱਢ। ਅਸੀਂ ਇਹ ਮੰਗਿਆ ਕਿ ਇਹ ਭਾਰਤ ਜੋੜੋ ਯਾਤਰਾ ਦੇ ਵਿੱਚ ਜਿਹੜੀ ਤੁਸੀਂ ਭਾਈਚਾਰੇ ਦੀ ਗੱਲ ਕਰ ਰਹੇ ਹੋ, ਜਿਹੜੇ ਹਿੰਦੁਸਤਾਨ 'ਚ ਗੁਨਾਹਗਾਰ ਨੇ, ਜਿਹੜੇ ਗੁਨਾਹਗਾਰ ਵੀ ਐਸੇ ਕਿ ਇਸ ਨੂੰ ਮੈਂ ਦੰਗੇ ਨਹੀਂ ਕਹਿੰਦਾ, ਇਸ ਨੂੰ ਨਰਸੰਕਾਰ ਕਹਿਣਾ ਵਾ, ਇਸ ਨੂੰ ਨਸਲਕੁਸ਼ੀ ਕਹਿਣਾ ਵਾ, ਉਹਦੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਕਿਉਂ ਨਹੀਂ ਕੱਢ ਰਹੇ? ਅੱਜ ਵੀ ਤੁਸੀਂ ਟਾਈਟਲ ਨੂੰ ਕਿਤੇ ਨਾ ਕਿਤੇ ਪ੍ਰਭਾਰੀ ਬਣਾ ਦਿੰਦੇ ਹੋ, ਕਿਤੇ ਕੁਝ ਬਣਾ ਦਿੰਦੇ ਹੋ। ਕਿਹੜੇ ਰਾਜ ਐਸੇ ਨਹਿਰੂ ਗਾਂਧੀ ਖਾਨਦਾਨ ਦੇ ਇਹਦੇ ਕੋਲ ਹੈ ਨੇ ਜਿਨ੍ਹਾਂ ਤੋਂ ਡਰਦੇ ਹੋਏ ਤੁਸੀਂ ਇਸ ਦੇ ਉੱਤੇ ਐਕਸ਼ਨ ਨਹੀਂ ਕਰਦੇ? ਹੁਣ ਤੁਹਾਡੇ ਕੋਲ ਕੀ ਰਹਿ ਗਿਆ? ਹੁਣ ਤੇ CBI ਨੇ ਕਿੱਡੀ ਲੰਬੀ ਜਿਹੜੀ ਇਨਵੈਸਟੀਗੇਸ਼ਨ ਤੋਂ ਬਾਅਦ ਇਹਦਾ ਨਾਮ ਲਿਆ ਹੈ। ਮੈਂ ਕੁਝ ਬੈਕਗ੍ਰਾਉਂਡ ਤੁਹਾਨੂੰ ਲਿਜਾਣਾ ਚਾਹੁੰਦਾ ਕਿ ਜਿਵੇਂ ਮੈਂ ਦੱਸਿਆ 3 ਸਿੱਖਾਂ ਦੇ ਕਤਲ ਦੀ ਗੱਲ ਸੀਗੀ। ਨਾਨਾਵਤੀ ਨੇ 2005 ਰਿਪੋਰਟ ਦਿੱਤੀ ਸੀਗੀ, ਜਿਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਡਿਬੇਟ ਹੋਈ। ਕਾਂਗਰਸ ਦੀ ਸਰਕਾਰ ਸੀ, ਇਹਨਾਂ ਨੂੰ Z+ ਸਿਕਿਉਰਟੀਆਂ, ਇਹਨਾਂ ਨੂੰ ਮਿਨਿਸਟਰ ਬਣਾਇਆ ਗਿਆ, ਖੁਦ ਮਿਨਿਸਟਰ ਸੀਗਾ ਜਗਦੀਸ਼ ਟਾਈਟਲ। ਉਸ ਵੇਲੇ ਜਦੋਂ ਡਾਕਟਰ ਮਨਮੋਹਨ ਸਿੰਘ ਨੂੰ ਇਹ ਕਹਾਇਆ ਗਿਆ ਸੋਨੀਆ ਗਾਂਧੀ ਵੱਲੋਂ ਕਿ ਕੋਈ ਕੇਸ ਨਹੀਂ ਬਣਦਾ, ਅਸੀਂ ਕੋਈ FIR ਨਹੀਂ ਕਰਨ ਜਾ ਰਹੇ, UPA ਦੇ ਜਿਹੜੇ ਅਲਾਈਡ ਉਸ ਵੇਲੇ ਦਲ ਸੀਗੇ ਉਹਨਾਂ ਨੇ 3 ਦਿਨ ਪਾਰਲੀਮੈਂਟ ਬੰਦ ਰਿਹਾ, ਉਹਨਾਂ ਨੇ ਕਾਂਗਰਸ ਦਾ ਸਾਥ ਛੱਡਣ ਨੂੰ ਕਹਿ ਦਿੱਤਾ ਸੀ। ਔਰ ਮੈਨੂੰ ਯਾਦ ਹੈ ਕਿ ਅਸੀਂ ਪਾਰਲੀਮੈਂਟ ਦੇ ਬਾਹਰ ਧਰਨੇ ਤੇ ਬੈਠੇ ਹੋਏ ਸੀਗੇ, ਔਰ ਤੀਜੇ ਦਿਨ ਡਾਕਟਰ ਮਨਮੋਹਨ ਸਿੰਘ ਨੂੰ ਕਹਿਣਾ ਪਿਆ 10 ਅਗਸਤ ਨੂੰ ਰਾਜ ਸਭਾ 'ਚ, 11 ਅਗਸਤ ਨੂੰ ਉਹਦੇ 'ਚ ਲੋਕ ਸਭਾ ਦੇ ਵਿੱਚ, ਔਰ ਇਹ ਮੰਨਿਆ ਕਿ ਅਸੀਂ ਕੇਸ ਰਜਿਸਟਰ ਕਰਨ ਜਾ ਰਹੇ ਹਾਂ। ਔਰ ਇਹ ਕੇਸ ਰਜਿਸਟਰ ਹੋਏ ਔਰ ਜਗਦੀਸ਼ ਟਾਈਟਲਰ ਨੂੰ ਰਿਜ਼ਾਈਨ ਦੇਣਾ ਪਿਆ, ਉਸ ਨੂੰ ਮਿਨਿਸਟਰੀ 'ਚੋਂ ਲਾਂਭੇ ਕੀਤਾ ਗਿਆ।
ਔਰ ਸੀਬੀਆਈ ਨੇ ਦੇਖੋ ਇਹਦਾ ਰਸੂਖ ਦੇਖੋ 2007 ਚ 2010 ਚ 2014 ਚ ਇਹਨੂੰ ਕਲੀਨ ਚਿੱਟਾਂ ਦਿੱਤੀਆਂ ਔਰ ਅਸੀਂ ਹਰ ਵਾਰੀ 7 ਚ ਵੀ 10 ਚ ਵੀ ਔਰ 14 ਚ ਤੇ ਮੈਂ ਦਿੱਲੀ ਕਮੇਟੀ ਦਾ ਪ੍ਰਧਾਨ ਸੀਗਾ, ਅਸੀਂ ਸੀਬੀਆਈ ਦੀ ਕਲੀਨ ਚਿੱਟ ਨੂੰ ਚੈਲੰਜ ਕੀਤਾ ਔਰ ਪ੍ਰੂਵ ਕੀਤਾ ਕੋਰਟ ਦੇ ਵਿੱਚ ਕਿ ਜਿਹੜੀ ਇਸ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਫਲਾਣੇ ਬੰਦੇ ਜਿਹੜੇ ਗਵਾਹ ਨੇ ਉਹਨਾਂ ਨੂੰ ਅੱਜ ਤੱਕ ਇਨਵੈਸਟੀਗੇਟ ਹੀ ਨਹੀਂ ਕੀਤਾ। ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਬਰਗਾੜੀ ਬੇਅਦਬੀ ਕਾਂਡ ਨਾਲ ਸੰਬੰਧਿਤ ਬਹਿਬਲ ਕਲਾਂ ਗੋਲੀकांड ਦੀ ਸੁਣਵਾਈ ਹੁਣ 1 ਜੁਲਾਈ ਨੂੰ ਹੋਵੇਗੀ। 14 ਅਕਤੂਬਰ 2015 ਨੂੰ ਗੋਲੀकांड ਦੀ ਸੁਣਵਾਈ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿੱਚ ਹੋਣੀ ਸੀ, ਪਰ ਸਟੇਟਸ ਰਿਪੋਰਟ ਨਾ ਆਉਣ ਕਾਰਨ ਇਸ ਦੀ ਸੁਣਵਾਈ ਪਿਛਲੇ ਦਿਨ ਨਹੀਂ ਹੋ ਸਕੀ ਸੀ। ਇਸ ਤੇ ਅਦਾਲਤ ਨੇ ਸੁਣਵਾਈ 1 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਅਦਾਲਤ ਵਿੱਚ ਸੁਣਵਾਈ ਦੌਰਾਨ ਬਾਜਾਖਾਨਾ ਦੇ ਤਤਕਾਲੀ SHO ਅਮਰਜੀਤ ਸਿੰਘ ਕੁਲਾਰ ਅਦਾਲਤ ਵਿੱਚ ਪੇਸ਼ ਹੋਏ। ਹੋਰ ਮੁਲਜ਼ਮ ਮੋਗਾ ਦੇ ਤਤਕਾਲੀ SSP ਚਰਨਜੀਤ ਸ਼ਰਮਾ, ਫਰੀਦਕੋਟ ਦੇ ਤਤਕਾਲੀ SP ਵਿਕਰਮਜੀਤ ਸਿੰਘ, ਵਪਾਰੀ ਪੰਕਜ ਬੰਸਲ, ਸਹੇਲ ਸਿੰਘ ਬਰਾੜ, ਤਤਕਾਲੀ DGP ਸੁਮੇਧ ਸੈਣੀ, ਤਤਕਾਲੀ IG ਪਰਮਰਾਜ ਸਿੰਘ ਉਮਰਾ ਨੰਗਲ ਪੇਸ਼ ਨਹੀਂ ਹੋਏ। ਉਹਨਾਂ ਨੂੰ ਪੇਸ਼ੀ ਤੋਂ ਛੋਟ ਦਿੱਤੀ ਗਈ ਸੀ। ਇੱਕ ਪਾਸੇ ਅਦਾਲਤ ਵਿੱਚ ਕੇਸ ਦੀ ਸੁਣਵਾਈ ਅੱਗੇ ਵਧ ਰਹੀ ਹੈ, ਦੂਜੇ ਪਾਸੇ ਬਹਿਬਲ ਕਲਾਂ ਗੋਲੀकांड ਦੇ ਪੀੜਤਾਂ ਵੱਲੋਂ ਘਟਨਾ ਸਥਾਨ ਨੇੜੇ ਇਨਸਾਫ ਮੋਰਚਾ ਬਣਾ ਕੇ ਪਿਛਲੇ ਕਈ ਮਹੀਨਿਆਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨੇ ਦੋਸ਼ ਲਾਇਆ ਹੈ ਕਿ ਸਰਕਾਰ ਨੇ ਕੋਟਕਪੁਰਾ ਗੋਲੀकांड ਦੀ SIT ਜਾਂਚ ਮੁਕੰਮਲ ਕਰਕੇ ਅਦਾਲਤ ਵਿੱਚ ਚਲਾਨ ਤੇ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਹੈ, ਪਰ ਬਹਿਬਲ ਕਲਾਂ ਗੋਲੀकांड ਦੀ ਜਾਂਚ ਕਰ ਰਹੀ SIT ਦੀ ਰਿਪੋਰਟ ਅਜੇ ਤੱਕ ਅਧੂਰੀ ਹੈ। ਇਸ ਨੂੰ ਜਿੰਨੀ ਜਲਦੀ ਹੋ ਸਕੇ ਪੂਰਾ ਕੀਤਾ ਜਾਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿਕਰਮ ਸਿੰਘ ਮਜੀਠੀਆ ਦੁਆਰਾ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਤੇ ਵਰਦਿਆਂ ਵੱਡੇ ਇਲਜ਼ਾਮ ਵੀ ਲਗਾਏ। ਦਰਅਸਲ ਵਿਕਰਮ ਸਿੰਘ ਮਜੀਠੀਆ ਤੇ ਚੱਲਦੇ 10 ਸਾਲ ਪੁਰਾਣੇ ਕੇਸ ਵਿੱਚ ਨਵੀਂ ਸਿੱਟ ਦਾ ਗਠਨ ਕੀਤਾ ਗਿਆ ਹੈ। ਇਸ ਤੇ ਅਕਾਲੀ ਆਗੂ ਦਾ ਕਹਿਣਾ ਹੈ ਕਿ 2013 ਤੋਂ ਇਹ ਕੇਸ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਸਭ ਕਾਰਵਾਈਆਂ ਨਿੱਜੀ ਰੰਜਿਸ਼ ਦੇ ਤਹਿਤ ਕੀਤੀਆਂ ਗਈਆਂ ਹਨ। ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਮਾਨ ਤੇ ਕਈ ਤੰਜ ਵੀ ਕਸੇ ਅਤੇ ਕੇਸ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਕਟਾਰੂ ਚੱਕ ਦੀ ਸਿੱਟ ਬਣਦੀ ਆ ਤੇ ਇਹਨਾਂ ਨਹੀਂ ਤੁਸੀਂ ਇੰਪੋਰਟੈਂਸ ਦਿੰਦੇ। ਮਜੀਠੀਏ ਦੀ ਸਿੱਟ ਬਣਦੀ ਆ ਤਾਂ ਇਸ ਤਰ੍ਹਾਂ ਹੁੰਦਾ ਪਤਾ ਨਹੀਂ ਕੀ ਬਣ ਗਿਆ, ਕਿਹੜਾ ਚੀਰ ਨਿਕਲ ਆਇਆ। ਚਲੋ ਮੈਨੂੰ ਪਤਾ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ, ਸਰਕਾਰ ਪਿਆਰ ਕਰਦੀ ਹੈ, ਮਗਰ ਸੱਚ ਝੂਠ ਦਾ ਵੀ ਨਿਪਟਾਰਾ ਕੋਈ ਜ਼ਿੰਮੇਵਾਰੀ ਹੁੰਦੀ ਹੈ। ਚੌਥਾ ਪਾਵਾਂ ਤੁਸੀਂ, ਔਰ ਮੈਂ ਆਸ ਕਰੂੰਗਾ, ਅੱਜ ਉਮੀਦ ਕਰੂੰਗਾ ਕਿ ਜਿਹੜੀਆਂ ਗੱਲਾਂ ਮੈਂ ਅੱਜ ਕਰਨ ਲੱਗਿਆ ਉਹਦੇ ਤੇ ਤੁਸੀਂ ਜ਼ਰੂਰ ਗੌਰ ਫਰਮਾਓਗੇ। ਮੈਨੂੰ ਪਤਾ ਚੈਨਲਾਂ ਤੇ ਮਾਲਕਾਂ ਤੇ ਓਨਰਾਂ ਤੇ ਪ੍ਰੈਸ਼ਰ ਬੜਾ, ਮੈਨੂੰ ਵੀ ਕਹਿੰਦੇ ਆ ਅਸੀਂ ਤੇਰੀ PC ਵਿਖਾਵਾਂਗੇ, ਮਗਰ ਉਹਨੂੰ ਜੁਗਨੂ ਨਾ ਬੁਲਾਈ। ਉਹ ਆਪਦੇ ਆਪ ਨੂੰ ਜੇ ਜੁਗਨੂ ਬੁਲਾਉਂਦਾ ਤਾਂ ਠੀਕ ਹੈ, ਮਜੀਠੀਆ ਬੁਲਾ ਦੇ ਤੇ ਪ੍ਰੋਬਲਮ ਹੈ। ਇਹ ਗੱਲ ਠੀਕ ਨਹੀਂ। ਚਲੋ ਸ਼ਾਇਦ ਮਜੀਠੀਏ ਦਾ ਕੇਸ ਵੀ, ਅੱਜ ਮੈਂ ਨਾਭੀ ਪੱਗ ਬੰਨ੍ਹ ਕੇ ਆਇਆ, ਮੇਰੇ ਕੇਸ ਦੀ ਵੀ 10ਵੀਂ ਸਾਲਗਿਰਾ, ਉਹ ਤਾਂ ਵਿਆਹ ਦੀ ਸਾਲਗਿਰਾ ਬਣਾਈ ਦੀ ਆ, ਮੇਰੇ ਕੇਸ ਦੀ 10ਵੀਂ ਸਾਲਗਿਰਾ। 2013 ਤੋਂ ਇਹ ਡਰਾਮਾ ਸ਼ੁਰੂ ਹੋਇਆ ਔਰ 13 ਤੋਂ ਅੱਜ ਹੋ ਗਈ 23, 10 ਸਾਲ ਪੂਰੇ ਹੋ ਗਏ ਆ। ਪਹਿਲਾਂ ਤਾਂ ਤੁਹਾਡਾ ਬਣਦਾ ਫਰਜ਼ ਮਾੜੀ ਮੋਟੀ ਫੋਕੀ ਵਧਾਈ ਦੇ ਦਿਓ, ਭਾਵੇਂ ਦੇਣੀ ਨਹੀਂ ਦੇਣੀ ਹੈ ਤੁਹਾਡੀ ਮਰਜ਼ੀ ਆ, ਮਗਰ ਮੈਨੂੰ ਲੱਗਦਾ ਸਰਕਾਰ ਨੂੰ ਮੈਨੂੰ ਵਧਾਈ ਦੇਣ ਦਾ ਚਿੱਤ ਕਰਿਆ ਤੇ ਉਹਨਾਂ ਨੇ ਨਵੀਂ ਸਿੱਟ ਬਣਾ ਕੇ ਮੈਨੂੰ ਵਧਾਈ ਪੇਸ਼ ਕੀਤੀ। ਸਾਧ ਸੰਗਤ ਜੀ, ਕਮਾਲ ਦੀ ਗੱਲ ਇਹ ਆ ਕਿ ਇਹ ਪਤਾ ਨਹੀਂ, ਵੈਸੇ ਤਾਂ ਚੰਨੀ ਸਾਹਿਬ ਨੂੰ ਕੋਸਦੇ ਆ, ਮਗਰ ਚੱਲਦੇ ਚੰਨੀ ਸਾਹਿਬ ਦੇ ਨਕਸ਼ੇ ਕਦਮ ਤੇ ਹੀ ਆ ਭਗਵੰਤ ਸਿੰਘ। ਹੋਰ ਇਹਨਾਂ ਦਾ ਮੈਨੂੰ ਲੱਗਦਾ ਗੁਰੂ ਧਾਰ ਲਿਆ। ਫਾਰਮਰ CM ਵਧਾਈ ਵੀ ਦੇ ਕੇ ਆਏ ਸੀ ਜਦੋਂ ਇਹ ਸਰਕਾਰ ਇਹਨਾਂ ਦੀ ਬਣੀ ਆ, ਮਿਲੇ ਵੀ ਸੀ ਇੱਕ ਦੂਜੇ ਨੂੰ। ਚੰਨੀ ਸਾਹਿਬ ਨੇ ਕੀ ਕੀਤਾ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਇਹ ਕੇਸ ਰਜਿਸਟਰ ਹੋਣਾ ਸੀ, 3 DGP ਇਹ ਕੇਸ ਰਜਿਸਟਰ ਕਰਨ ਤੋਂ ਨਾ ਕਰ ਗਏ ਔਰ ਫਿਰ ਐਡੇ ਕਾਬਲ ਅਫਸਰ ਨੂੰ ਲਾਇਆ ਜਿਹਨੇ ਆਪ ਇੱਕ ਇਤਿਹਾਸ ਰਚਤਾ ਕਿ ਉਹ 22 ਦਿਨ ਦੇ ਚਮਤਕਾਰੀ DG ਬਣ ਕੇ ਰਹੇ। ਔਰ ਚਟੋਪਾਧਿਆਏ ਸਾਹਿਬ ਨੂੰ ਉਹਨਾਂ ਨੂੰ 16, 12, 21 ਨੂੰ DGP ਲਾਉਂਦੇ ਆ, 20, 12, 21 ਨੂੰ ਉਹ ਪਰਚਾ ਦਰਜ ਕਰਦਾ 4 ਦਿਨਾਂ ਬਾਅਦ, ਔਰ 8, 1, 22 ਨੂੰ ਉਹ ਲੱਥ ਜਾਂਦਾ। ਮਤਲਬ 22 ਦਿਨਾਂ ਦੇ ਅੰਦਰ ਅੰਦਰ ਉਹ DGP-ਸ਼ਿਪ ਤੋਂ ਲੱਥ ਵੀ ਜਾਂਦੇ। ਔਰ ਮੈਂ ਉਹਨਾਂ ਦੇ ਆਰਡਰ ਕੱਢ ਕੇ ਲਿਆਇਆ, ਆਰਡਰ ਵੀ ਬਾ ਕਮਾਲ ਹੀ ਨੇ, ਗੌਰ ਫਰਮਾਉਣ ਵਾਲੇ ਨੇ, ਕਿਉਂਕਿ ਸ਼ਾਇਦ ਜਿਵੇਂ ਬਲਕਾਰ ਸਿੰਘ ਦੇ ਸੀ ਨਾ,
ਆਰਡਰ ਜਿਵੇਂ ਡੀਜੀਪੀ ਸਾਹਿਬ ਨੇ ਦਿੱਤੇ ਕਿ ਔਨ ਦੀ ਆਸਕਿੰਗ ਆਫ ਬਲਕਾਰ ਸਿੰਘ ਮੈਂ ਉਹਨੂੰ ਸਰਟੀਫਿਕੇਟ ਦੇਤਾ ਕਿ ਉਹ 50% ਅੰਗਹੀਨ ਹੈ। ਇਸੇ ਤਰ੍ਹਾਂ ਦਾ ਆਰਡਰ ਹੈ ਇਹ 16 ਦਸੰਬਰ ਨੂੰ। ਅੱਛਾ ਕਮਾਲ ਦੀ ਗੱਲ ਹੈ, ਇਹ ਸਾਰੇ ਆਰਡਰ ਪੁੱਠੇ ਸਿੱਧੇ ਇਹ ਵੀ ਮੈਨੂੰ ਲੱਗਦਾ ਅਨੁਰਾਗ ਵਰਮਾ ਜੀ ਦੇ ਹਿੱਸੇ ਆਏ ਆ ਕਿ ਉਹਨਾਂ ਤੇ ਖਾਸ ਮਿਹਰਬਾਨੀ ਹੈ ਕਿ ਉਹ ਆਰਡਰ ਇਸ਼ੂ ਕਰਦੇ ਆ। ਕਹਿੰਦੇ ਇਹ 16 ਦਸੰਬਰ ਦਾ ਆਰਡਰ ਹੈ, ਇਨ ਪਲੇਸ ਆਫ ਇਕਬਾਲ ਪ੍ਰੀਤ ਸੋਤਾ ਸਪੈਸ਼ਲ ਡੀਜੀ ਆਰਮ ਬਟਾਲੀਅਨ ਜਲੰਧਰ ਸ਼੍ਰੀ ਸਰਦਾਰ ਚਟੋਪਾਧਿਆ IPS DGP PSPCL ਪਟਿਆਲਾ ਸ਼ੈਲ ਲੁੱਕ ਆਫਟਰ ਦ ਵਰਕ ਆਫ ਡਾਇਰੈਕਟਰ ਜਨਰਲ ਆਫ ਪੁਲਿਸ। ਇਹ ਨਹੀਂ ਕਿਹਾ ਕਿ ਐਡੀਸ਼ਨਲ ਚਾਰਜ ਮਿਲੂ, ਇਹ ਲੁੱਕ ਆਫਟਰ ਕਰੂ। ਇਹਨੇ ਕਾਹਦਾ ਲੁੱਕ ਆਫਟਰ ਕਰਨਾ ਸੀ? ਸਿਆਸੀ ਵਿਰੋਧੀਆਂ ਦਾ, ਮਜੀਠੀਏ ਦਾ, ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦਾ, ਜਿਨ੍ਹਾਂ ਦੀ ਕਾਂਗਰਸ ਨਾਲ ਨਹੀਂ ਬਣਦੀ ਸੀ, ਜਿਨ੍ਹਾਂ ਦੀ ਚੰਨੀ ਨਾਲ ਨਹੀਂ ਬਣਦੀ ਸੀ, ਉਹਨਾਂ ਨੂੰ ਲੁੱਕ ਆਫਟਰ ਕਰਨ ਵਾਸਤੇ ਇਹਨੂੰ DGP ਲਾਇਆ। ਔਰ ਹੋਇਆ ਕੀ? ਦੇਖੋ ਰੱਬ ਦੇ ਰੰਗ ਤਾਂ ਬੇਅੰਤ ਨੇ, ਮਗਰ ਇਹ ਵੀ DGP ਇੱਕ ਪੈਟਰਨ ਫੋਲੋ ਹੋ ਰਿਹਾ। ਇਹਨੂੰ DGP ਲਾਇਆ, ਇਹਦੀ ਰਿਟਾਇਰਮੈਂਟ ਕਦੋਂ ਸੀ? ਲਾਇਆ 16/12 ਨੂੰ, ਰਿਟਾਇਰਮੈਂਟ ਹੋ ਗਈ 31/3/22 ਨੂੰ, ਮਤਲਬ ਵਿਦਿਨ 4 ਮੰਥਸ। ਹੁਣ ਵੀ ਜਿਹੜੇ ਬੜੇ ਕਾਬਲ ਸਾਡੇ ਸਾਥੀ ਲਾਏ ਜਾ ਰਹੇ ਆ, ਆਪਣੇ ਮੁਖਵਿੰਦਰ ਸਿੰਘ ਚੀਨਾ ਸਾਹਿਬ, ਵੈਸੇ ਇਹਨਾਂ ਦੇ ਚਿੱਠੇ ਤਾਂ ਬੜੇ ਨੇ ਮਗਰ ਅੱਜ ਤਾਂ ਨਹੀਂ ਮੈਂ ਫਰੋਲੂੰਗਾ, ਸਤਿਕਾਰਯੋਗ ਨੇ। ਇਹਨਾਂ ਦੀ ਵੀ ਰਿਟਾਇਰਮੈਂਟ ਕਦੋਂ ਹੈ? 31/12/23। ਇਹ ਜਿਨ੍ਹਾਂ ਦੀ 4-6 ਮਹੀਨੇ ਰਿਟਾਇਰਮੈਂਟ ਰਹਿ ਜਾਂਦੀ ਹੈ, ਉਹਨਾਂ ਨਾਲ ਕਿਹੜੀ ਸੌਦੇਬਾਜ਼ੀ ਹੁੰਦੀ ਹੈ? ਕੀ ਕੁਇਡ ਪ੍ਰੋ ਕੋ ਤੁਸੀਂ ਕਰਦੇ ਹੋ? ਕੀ ਤੁਹਾਡਾ ਲੈਣ ਦੇਣ ਹੁੰਦਾ ਉਹਨਾਂ ਨਾਲ? ਚਾਹੇ ਉਹ ਪੋਸਟਿੰਗ ਦਾ ਲੈਣ ਦੇਣ ਹੈ, ਚਾਹੇ ਉਹ ਫਾਈਨੈਂਸ਼ੀਅਲ ਲੈਣ ਦੇਣ ਹੈ, ਚਾਹੇ ਕਿਸੇ ਇਨਕੁਆਇਰੀ 'ਚੋਂ ਅਗਲੇ ਨੂੰ ਬਚਾਉਣ ਦਾ ਲੈਣ ਦੇਣ ਹੈ, ਜਾਂ ਕਿਉਂਕਿ ਮੁਖਵਿੰਦਰ ਜੀ ਇਕੱਲੇ ਇਹ ਜੇ IG ਨੇ, ਇਹਨਾਂ ਦਾ ਸਾਰਾ ਬੈਚ ADGP ਬਣ ਗਿਆ। 1997 ਬੈਚ ਦੇ ਇਕੱਲੇ ਹੀ ਨੇ ਜਿਹੜੇ IG ਰਹਿ ਗਏ ਆ। ਹੁਣ ਇਹਨਾਂ ਨੂੰ ਪ੍ਰਮੋਸ਼ਨ ਦੇਣੀ ਆ, 6 ਮਹੀਨੇ ਰਿਟਾਇਰਮੈਂਟ ਤੇ ਰਹਿ ਗਏ ਤਾਂ ਇਹਨਾਂ ਨਾਲ ਸੌਦਾ ਹੋ ਗਿਆ ਕਿ ਭਾਈ ਤੇਰੀ ਪ੍ਰਮੋਸ਼ਨ ਇੱਕ ਸ਼ਰਤ 'ਚ ਕਰਾਂਗੇ, ਜੇ ਫਲਾਣਾ ਸਾਡਾ ਕੰਮ ਕਰਕੇ ਦੇਵੇ। ਮਤਲਬ ਫ੍ਰੀ ਐਂਡ ਫੇਅਰ ਕੰਮ ਨਹੀਂ ਹੋਣਾ, ਕੁਇਡ ਪ੍ਰੋ ਕੋ ਜਿਹੜੀ ਸਰਕਾਰ ਚਾਹੁੰਦੀ ਉਹ ਕਾਰਵਾਈ ਹੋਊਗੀ। ਔਰ ਇਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਕਿਹਾ ਇਕੱਲੇ IG ਰਹਿ ਗਏ, ਔਰ ਇੱਕ ਹੋਰ ਪੈਟਰਨ ਫੋਲੋ ਹੋ ਰਿਹਾ। ਮੇਰੇ ਕੇਸ 'ਚ 3 DGP ਬਦਲਣ ਤੋਂ ਬਾਅਦ ਇੱਕ ਪਰਚਾ ਦਰਜ ਹੁੰਦਾ ਹੈ। ਰਾਤ ਦੇ ਹਨੇਰੇ 'ਚ ਇੱਕ ਦਫ਼ਤਰ 'ਚ ਜਿਹੜਾ ਉਹ ਪਤਾ ਨਹੀਂ ਪਹਿਲੀ FIR ਦਾਸ ਦੀ ਦਰਜ ਹੋਈ ਆ, ਮੈਨੂੰ ਲੱਗਦਾ ਦੂਜੀ ਉਹ ਹੋਈ ਸੀ, ਉਹਦਾ ਵੀ ਕੁਝ ਨਹੀਂ ਨਿਕਲਿਆ ਅੱਜ ਤੱਕ। ਉਹ ਜਿਹੜੀ ਅਰੁੰਗਲ ਸਾਹਿਬ ਵਾਲੀ, ਅਰੁੰਗਲ ਹੀ ਸੀ ਨਾ ਜਿਹੜਾ ਕਹਿੰਦਾ ਅਮਿਤ ਸ਼ਾਹ ਜੀ ਨੇ ਮੈਨੂੰ ਕਰੋੜਾਂ ਰੁਪਈਏ ਦਾ ਆਫਰ ਦਿੱਤਾ ਜਦੋਂ MLA ਦੀ ਖਰੀਦੋ ਫਰੋਖਤ ਦੀ ਸੀ। ਉਹ FIR ਵੀ ਸੁੱਖ ਨਾਲ ਇਸੇ ਥਾਣੇ 'ਚ ਦਰਜ ਹੋਈ ਆ। ਇਹ ਥਾਣਾ ਹੀ ਬੜਾ ਸਤਿਕਾਰਯੋਗ ਆ ਕਿ ਜਿਹੜੀ FIR ਇੱਥੇ ਦਰਜ ਹੁੰਦੀ ਆ, ਪਤਾ ਨਹੀਂ ਉਹ ਕਿਹੜੇ ਬਹਾਨੇ ਨਾਲ ਹੁੰਦੀ, ਉਹਦਾ ਰਿਜ਼ਲਟ ਕੁਝ ਕੱਢਦੇ ਕੁੱਟਦੇ ਨਹੀਂ। ਉਸੇ ਤਰ੍ਹਾਂ ਅੱਜ ਜਿਹੜਾ ਪੋਸਟ ਰਿਟਾਇਰਮੈਂਟ ਬੈਨੀਫਿਟ ਇੱਕ ਤਾਂ ਹੁੰਦੇ ਆ ਕਿ ਤਨਖਾਹ ਦੇ, ਮਗਰ ਇਹਨਾਂ ਨਾਲ ਤਨਖਾਹ ਦੇ ਨਹੀਂ, ਇਹਨਾਂ ਨਾਲ ਪਤਾ ਨਹੀਂ ਹੁਣ ਕਿਹੜੇ ਹੋਏ ਆ, ਇਹ ਬਾਅਦ 'ਚ ਪਤਾ ਲੱਗੂਗਾ, ਹਾਲੇ ਤਾਂ ਜੋ ਸਮਝ ਆ ਰਹੀ ਹੈ। ਮਗਰ ਮੈਂ ਅਗਲੀ ਗੱਲ ਕਰਾਂ ਕਿ ਜਿਹੜੇ ਮੇਰੇ ਕੇਸ 'ਚ ਜਿਵੇਂ ਮੈਂ ਪਹਿਲਾਂ ਦੱਸਿਆ 3 DGP, ਫਿਰ 4 ADGPs BOI ਦੇ ਜਿਹੜੇ ਜਿਨ੍ਹਾਂ ਨੇ ਇਨਕਾਰ ਕੀਤਾ, ਔਰ ਅਖੀਰ 'ਚ ਉੱਥੇ ਚੰਦਰ ਸ਼ੇਖਰ ਜੀ ਲੱਗੇ ਜਦੇ ਪਰਚਾ ਦਰਜ ਹੋਇਆ, ਉਹ ਗੱਲ ਉਸ ਤੋਂ ਪਹਿਲਾਂ 3 ਨਾ ਕਰ ਗਏ। ਔਰ ਫਿਰ ਜਿਹੜੀ SIT ਬਣੀ, ਪਹਿਲਾਂ ਬਲਕਾਰ ਸਿੰਘ ਦੀ ਬਣੀ, ਬਲਕਾਰ ਸਿੰਘ ਫਿਰ ਉਹਦੇ ਮੁੰਡੇ ਨੂੰ ਲਵਪ੍ਰੀਤ ਨੂੰ ਕਿਵੇਂ ਰਾਤੋਂ ਰਾਤ ਇੰਸਪੈਕਟਰ ਬਣਾਤਾ, ਉਹਦਾ ਰੌਲਾ ਵੀ ਆਇਆ, ਉਹ ਸਾਰੀਆਂ ਖਬਰਾਂ ਬਾਅਦ 'ਚ ਨਿਕਲੀਆਂ। ਫਿਰ ਉਸ ਤੋਂ ਬਾਅਦ S ਰਾਹੁਲ ਸਾਹਿਬ ਨੂੰ ਅਸੀਂ ਤਾਂ ਨਹੀਂ ਲਾਇਆ, ਲਾਇਆ ਕੀ ਨੇ S ਰਾਹੁਲ ਨੂੰ? ਸਰਕਾਰ ਨੇ, ਮੌਜੂਦਾ ਸਰਕਾਰ ਨੇ, ਭਗਵੰਤ ਸਿੰਘ ਮਾਨ ਨੇ। ਮਗਰ ਅੱਜ ਕੀ ਗੱਲ ਹੋਈ ਇਹ ਜੀ ਕਿ ਜਿਹਨੇ ਸਾਲ ਪਰ SIT ਦਾ ਹੈਡ ਰਿਹਾ ਨੂੰ ਹਟਾਤਾ? ਇਹ ਵੀ ਕਿਤੇ ਪਤਾ ਕਰਿਓ। ਵੈਸੇ ਤੁਹਾਨੂੰ ਤਾਂ ਨਹੀਂ ਦੱਸਣਾ, ਜੇ ਪਤਾ ਲੱਗ ਵੀ ਗਿਆ ਤੁਹਾਨੂੰ ਛਾਪਣ ਨਹੀਂ ਦੇਣਾ, ਮੈਂ ਦੱਸ ਦੇਣਾ। ਜੇ ਮਾੜੀ ਮੋਟੀ ਚਲਾ ਦਿਓਗੇ ਤੇ ਠੀਕ ਹੈ, ਨਹੀਂ ਚਲਾਉਂਗੇ ਤਾਂ ਵੀ ਠੀਕ ਹੈ।
ਅਸਲ ਰੌਲਾ ਕੀ ਪਿਆ ਕਿ ਉਹਨੂੰ ਬਾਰ-ਬਾਰ ਇਹ ਕਿਹਾ ਗਿਆ ਕਿ ਤੂੰ ਜਿਹੜਾ ਚਲਾਨ ਪੇਸ਼ ਕਰਨਾ ਹੈ, ਉਹ ਜਿਵੇਂ ਆਪ ਦੀ ਸਰਕਾਰ ਕਹਿੰਦੀ ਹੈ, ਜਿਵੇਂ ਜੁਗਨੂ ਕਹਿੰਦਾ ਹੈ, ਉਸ ਤਰ੍ਹਾਂ ਪੇਸ਼ ਕਰੋ। ਮਗਰ ਉਸ ਬੰਦੇ ਨੇ ਇਹ ਗੱਲ ਕਹੀ ਕਿ ਮੇਰੇ ਤੋਂ ਸਹੀ ਕੰਮ ਕਰਾਉਣਾ ਤੇ ਆਈ ਵਿਲ ਡੂ, ਕਿਉਂਕਿ ਉਹਨਾਂ ਦੀ ਸਰਵਿਸ ਲੰਮੀ ਪਈ। ਆਈ ਥਿੰਕ ਇਸ ਰਿਟਾਇਰਮੈਂਟ ਇਜ਼ ਇਨ 2037। ਤਦ ਤੱਕ ਤਾਂ ਭਗਵੰਤ ਸਿੰਘ ਜੀ ਵੀ ਰਿਟਾਇਰ ਹੋ ਜਾਣੇ ਆ ਬੜੀ ਛੇਤੀ, ਇਹਨਾਂ ਦੀ ਹਲੇ ਬੜੀ ਲੰਮੀ ਸਰਵਿਸ ਪਈ ਆ। ਇਹ ਸ਼ੀਨਾ ਤੇ ਭਗਵੰਤ ਦੀ ਰਿਟਾਇਰਮੈਂਟ ਇਕੱਠੀ ਆ, ਅੱਗੇ ਪਿੱਛੇ ਸਾਲ ਦੇ। ਮਗਰ ਉਹਨਾਂ ਨੂੰ ਸੂਟ ਨਾ ਕੀਤਾ। ਉਸ ਬੰਦੇ ਨੇ ਕਹਿਤਾ ਭਾਈ ਗਲਤ ਕੰਮ ਤਾਂ ਮੇਰੇ ਤੋਂ ਹੋਣਾ ਨਹੀਂ, ਸਹੀ ਕੰਮ ਮੈਂ ਕਰਨ ਨੂੰ ਤਿਆਰ ਹਾਂ, ਮਗਰ ਸਹੀ ਸਰਕਾਰ ਕਰਨਾ ਨਹੀਂ ਚਾਹੁੰਦੀ ਤੇ ਉਹਨੂੰ ਹਟਾਤਾ। ਹੁਣ ਜੇ ਤਾਂ ਉਹ ਤੁਹਾਨੂੰ ਲੱਗਦਾ ਕਿ ਕਾਬਿਲ ਨਹੀਂ ਹੈ ਤੇ ਫਿਰ ਉਹਨੂੰ ਡਾਇਰੈਕਟਰ BOI ਕਿਉਂ ਲਾਇਆ? ਫਿਰ ਉਹਨੂੰ ਡਾਇਰੈਕਟਰ ਵਿਜੀਲੈਂਸ ਤੋਂ ਵੀ ਹਟਾ ਦਿਓ, ਕਿਉਂਕਿ ਥੋੜੀ ਤਾਂ ਕਹਿ ਰਹੇ ਅਸੀਂ ਬੜੀ ਸਖਤ ਕਾਰਵਾਈ ਅਗੇਂਸਟ ਕਰਪਸ਼ਨ ਕਰ ਰਹੇ ਹਾਂ। ਮਗਰ ਜਿੱਥੇ ਜਿੱਥੇ ਇਹਨਾਂ ਨੂੰ ਸੂਟ ਕਰਦਾ ਅਫਸਰ ਨੂੰ ਕਿਵੇਂ ਵਰਤਣਾ, ਉਸ ਕੰਮ ਤੇ ਹੋਇਆ, ਹੋਰ ਕੁਛ ਨਹੀਂ। ਹੁਣ ਮੁਖਵਿੰਦਰ ਛੀਨਾ ਜਿਹਨੂੰ ਲਾਇਆ, ਇਹਦੇ ਖਿਲਾਫ ਦੇਖੋ ਹਲੇ ਇਹਨਾਂ ਦੀ ਐਕਸਟੈਂਡਡ ਫੈਮਿਲੀ ਦੇ ਕੀ ਰੌਲੇ ਆ, ਗਮਾਡੇ ਛਮਾਡੇ ਦੇ, ਉਹ ਮੈਂ ਬਾਅਦ 'ਚ ਦੱਸੂ। ਅੱਜ ਤਾਂ ਮੈਂ ਮੋਟੀ ਗੱਲ ਕਰਦਾ ਕਿ ਜਿਸ ਭਾਈ ਸਾਹਿਬ ਨੂੰ ਲਾਇਆ ਗਿਆ ਉਹਨਾਂ ਦੇ ਖਿਲਾਫ ਇਨਕੁਆਇਰੀ ਕਿਹਨੇ ਇਨੀਸ਼ੀਏਟ ਕੀਤੀ ਹੈ? ਔਨ ਦੀ ਆਸਕਿੰਗਸ ਆਫ ਆਨਰੇਬਲ ਸੁਪਰੀਮ ਕੋਰਟ ਦੀ ਜਿਹੜੀ ਕਮੇਟੀ ਬਣੀ ਇੰਦੂ ਮਲਹੋਤਰਾ ਜੀ ਦੀ, ਉਸ ਕਮੇਟੀ ਨੇ ਰეკਮੈਂਡ ਕੀਤਾ ਹੈ ਕਿ ਮੇਜਰ ਐਕਸ਼ਨ, ਔਰ ਮੇਜਰ ਐਕਸ਼ਨ ਕੌਣ ਰეკਮੈਂਡ ਕਰ ਰਿਹਾ? ਇੱਕ ਤਾਂ ਸੁਪਰੀਮ ਕੋਰਟ ਮੋਨੀਟਰਡ ਕਮੇਟੀ, ਸਾਬਕਾ ਜਸਟਿਸ ਸੁਪਰੀਮ ਕੋਰਟ ਦੇ ਮਿਸਿਸ ਇੰਦੂ ਮਲਹੋਤਰਾ ਜੀ, ਉਹਦੇ 'ਚ ਚੱਟੋਪਾਧਿਆ ਤਾਂ ਸਖਤ ਐਕਸ਼ਨ ਉਹਦੇ ਖਿਲਾਫ ਹੋ ਹੀ ਗਿਆ, ਜਿਹੜਾ 22 ਦਿਨ ਦਾ ਚਮਤਕਾਰੀ DG ਸੀ। ਫਿਰ ਨਰੇਸ਼ ਅਰੋੜਾ ਦੇ ਖਿਲਾਫ, ਇਸ ਇੰਦਰਬੀਰ ਦੇ ਖਿਲਾਫ ਤੇ ਇੱਕ ਹਰਮਨਦੀਪ ਹੰਸ ਦੇ ਖਿਲਾਫ। ਹੁਣ ਕਮਾਲ ਦੀ ਗੱਲ ਹੈ ਕਿ ਮੈਨੂੰ ਲੱਗਦਾ ਸੌਦਾ ਇਹੀ ਬਣਿਆ ਕਿ ਚੰਗਾ ਅਸੀਂ ਤੈਨੂੰ ਪ੍ਰਧਾਨ ਮੰਤਰੀ ਨੂੰ ਜਿਹੜਾ ਸਿਕਿਉਰਿਟੀ ਨਾ ਦੇ ਸਕੇ, ਉਹਨੇ ਕਾਹਦੀ ਇਨਕੁਆਇਰੀ ਕਰਨੀ। ਮੈਂ ਸਮਝਦਾ ਉਹਦੇ ਨਾਲ ਇਹੀ ਗੱਲ ਹੋਈ ਹੋਣੀ ਕਿ ਚੱਲਣਾ ਤੈਨੂੰ ਪ੍ਰਧਾਨ ਮੰਤਰੀ ਕੇਸ ਤੋਂ ਬਚਾ ਲਾਂਗੇ, ਨਹੀਂ ਤਾਂ ਇਹਦੇ ਸਾਰੇ ਬੈਨੀਫਿਟ ਜਾਣੇ ਆ ਜੇ ਤੇ ਗਾਜ ਡਿੱਗ ਗਈ। ਮਗਰ ਬਚਾਵਾਂਗੇ ਇੱਕ ਸ਼ਰਤ 'ਚ ਕਿ ਸਾਡਾ ਕੰਮ ਕਰਕੇ ਜਾ, ਜਿਹੜਾ ਕੰਮ ਅਸੀਂ ਚਾਹੁੰਦੇ ਉਹਨੂੰ ਮੁਕਾ ਕੇ ਜਾ, ਫੇਰ ਬਚਾਵਾਂਗੇ। ਕਿਉਂਕਿ ਆਪ ਹੀ ਸਰਕਾਰ ਨੇ ਆਰਡਰ ਕੱਢਿਆ ਹੋਇਆ, ਆ ਆਰਡਰ ਹੈ ਜੀ ਸਪੈਸ਼ਲ ਸੈਕਟਰੀ ਹੋਮ, ਤਰੀਕ ਹੈ ਜੀ ਇਹਦੀ 20 ਮਾਰਚ 23। ਉਹ ਝੰਡੇ ਦੀ ਫੋਟੋ ਵਿਖਾਈ, ਆਹ ਫੋਟੋ, ਆਹ ਝੰਡਾ ਕੀ ਕਹਿ ਰਿਹਾ ਇਹਦੇ 'ਚ? ਇੱਕ ਦਾ ਪਤਾ ਨਹੀਂ, ਇਹ ਮੂੰਹ ਜਿਹਾ ਖੁੱਲ੍ਹਾ ਹੀ ਰਹਿੰਦਾ, ਬੰਦ ਰਹੂਗਾ ਤੇ ਪੰਜਾਬ ਦਾ ਭਲਾ। ਪੰਜਾਬ CM ਇਨੀਸ਼ੀਏਟਸ ਐਕਸ਼ਨ ਅਗੇਂਸਟ ex-DGP other cops over PM Modi security breach in 2022, ਇਹ ਲਿਖਿਆ ਜੀ। ਔਰ ਇਹਦੇ 'ਚ ਕੀ ਲਿਖਿਆ ਕਿ ਸ਼ੋ ਕਾਜ਼ ਨੋਟਿਸ ਜਵਾਬ ਤਲਬੀ ਇਹਦੇ 'ਚ ਹੋਈ ਹੈ ਨਗੇਸ਼ਵਰ ਰਾਓ, ਮੁਖਵਿੰਦਰ ਛੀਨਾ, ਨਰੇਸ਼ ਅਰੋੜਾ, ਰਾਕੇਸ਼ ਅਗਰਵਾਲ, ਸੁਰਜੀਤ ਸਿੰਘ, ਚਰਨਜੀਤ ਸਿੰਘ, SSP ਮੋਗਾ, ਇਹਨਾਂ ਦੇ ਸਾਰਿਆਂ ਦੇ ਖਿਲਾਫ ਸ਼ੋ ਕਾਜ਼ ਨੋਟਿਸ ਇਸ਼ੂ ਕਰਤਾ ਗਿਆ। ਹੁਣ ਭਾਈ ਇਸੇ ਲਈ ਲਾ ਰਹੇ ਹੋ ਇਹਨੂੰ ਕਿਉਂਕਿ ਇੱਕ ਤਾਂ ਇਹਦੀ ਇਨਕੁਆਇਰੀ ਸਹੀ ਕਰਨੀ ਹੈ, ਸਰਕਾਰ ਦੇ ਹੱਥ 'ਚ ਇਨਕੁਆਇਰੀ ਸਹੀ ਕਰ ਦਿਓ ਤੇ ਤਾਂ ਕਰ ਦਿਓ, ਤੇ ਮੁੜ ਕੇ ਗਿਵ ਐਂਡ ਟੇਕ ਇਹ ਹੋਇਆ ਕਿ ਇੱਕ ਤਾਂ ਤੇਰੀ ਇਨਕੁਆਇਰੀ ਸਹੀ ਕਰ ਦਿਆਂਗੇ, ਇੱਕ ਤੂੰ ਕੱਲਾ ਹੀ ਬੰਦਾ ਆਪਦੇ ਬੈਚ 'ਚੋਂ ਜਿਹੜਾ ADGP ਨਹੀਂ ਬਣਿਆ ਉਹ ਬਣਾ ਦਿਆਂਗੇ। ਜਿਵੇਂ ਯਾਦ ਹੋਊਗਾ ਗੌਰਵ ਆਪਣਾ ਕੀ ਯਾਦਵ ਸਾਹਿਬ ਦਾ ਨਾਂ ਹੈ ਜੀ, ਉਹ ਦੂਜਿਆਂ ਦਾ LK ਯਾਦਵ ਸਾਹਿਬ, ਜੂਨੀਅਰ ਮੋਸਟ ਦੀ ਪ੍ਰਮੋਸ਼ਨ ਹੋਈ, ਰਾਤੋਂ ਰਾਤ ਪ੍ਰਮੋਸ਼ਨ ਹੋਈ, ਅਗਲੇ ਦਿਨ ADGP ਲਾਤੇ ਔਰ ਉਹਨਾਂ ਨੇ ਮੁੜ ਕੇ ਉਹ ਚਲਾਨ ਜਿਹੜਾ ਕੋਟਕਪੂਰੇ ਵਾਲਾ ਪੇਸ਼ ਕੀਤਾ। ਹੁਣ ਇਸੇ ਤਰ੍ਹਾਂ ਇੱਕ ADGP ਨੂੰ ਕਮਿਸ਼ਨਰ ਆਫ ਪੁਲਿਸ ਲਾਇਆ ਹੋਇਆ, ਇਹਦੇ ਨਾਲ ਵੀ ਇਹੀ ਸੌਦਾ ਹੋਇਆ। ਇਹ ਭਾਵੇਂ ਮੇਰੀ ਭਵਿੱਖਬਾਣੀ ਕਹਿ ਲਓ, ਭਾਵੇਂ ਸਮਝੋ ਮੈਂ ਜੁਗਨੂ ਦਾ ਟੇਵਾ ਪੜ੍ਹ ਲਿਆ, ਤੇ ਭਾਵੇਂ ਸਮਝੋ ਆ ਛੀਨਾ ਸਾਹਿਬ ਦਾ ਪੜ੍ਹ ਲਿਆ ਅਗਲਾ ਪਿਛਲਾ, ਕਿ ਇਹ ਸੌਦਾ ਹੋ ਗਿਆ ਕਿ ਭਾਈ ਇੱਕ ਤੈਨੂੰ ਬਣਾਵਾਂਗੇ DGP, ਇੱਕ ਤੇਰੀ ਕਰਾਂਗੇ ਇਨਕੁਆਇਰੀ ਬੰਦ, ਇੱਕ ਤੈਨੂੰ
ਬਣਾਵਾਂਗੇ, ਕਮਿਸ਼ਨਰ ਲਾਵਾਂਗੇ, ਮਗਰ ਤੂੰ ਸਾਡੇ ਕੰਮ ਉਹਦੇ ਬਦਲੇ ਕਰਦੀ। ਕੁਛ ਗਮਾਡਾ ਦੀ ਵੀ ਇਹਨਾਂ ਦੀਆਂ ਹੈਗੀਆਂ ਪੁੱਠੇ ਸਿੱਧੇ ਕੰਮ ਇਹਨਾਂ ਦੇ ਟੱਬਰ ਦੇ, ਉਹ ਮੈਂ ਬਾਅਦ 'ਚ ਦੱਸੂਗਾ ਵਿਸਤਾਰ ਨਾਲ, ਕਿਉਂਕਿ ਉਹਦੇ 'ਚ ਕਈ ਹੰਨੀ ਮੰਨੀ ਸੰਨੀ ਕਈ ਵਿੱਚ ਆ ਜਾਂਦੇ ਆ। ਉਹ ਬਾਅਦ 'ਚ ਤੁਹਾਡੇ ਨਾਲ ਮੇਰੇ ਕੋਲ ਸਾਰਾ ਚਿੱਠਾ ਪਿਆ, ਅੱਜ ਤਾਂ ਨਹੀਂ ਫਰੋਲੂੰਗਾ। ਮਗਰ ਮੈਂ ਪੁੱਛਣਾ ਚਾਹੁੰਦਾ ਅੱਜ ਸਰਕਾਰ ਨੂੰ ਦੈਟ ਜਿਹੜੇ ਅਫਸਰ ਤੁਹਾਡੇ ਤੋਂ ਸੀਨੀਅਰ ਸੀ, ਦੇਖੋ ਇਨ ਮਾਈ ਕੇਸ ਇੱਕ SIT ਬਣੀ ਬਾਈ ਦੀ ਆਨਰੇਬਲ ਹਾਈ ਕੋਰਟ, ਔਰ ਜਿਨ੍ਹਾਂ ਨੇ ਬਣਾਈ ਅੱਜ ਉਹ ਸੁਪਰੀਮ ਕੋਰਟ ਦੇ ਵਨ ਆਫ ਦਾ ਸੀਨੀਅਰ ਮੋਸਟ ਜੱਜਸ ਨੇ, ਉੱਥੇ ਆਪਣਾ ਸਤਿਕਾਰਯੋਗ ਜਸਟਿਸ ਸੂਰਿਆਕਾਂਤ ਜੀ। ਡਬਲ ਬੈਂਚ ਨੇ SIT ਬਣਾਈ ਸੀ, ਔਰ ਉਹ SIT 'ਚ ਕੌਣ ਸੀ? ਉਸ SIT 'ਚ ਜਿਹੜੀ ਕਿਸੇ ਸਰਕਾਰ ਤੋਂ ਪ੍ਰੇਰਿਤ ਨਹੀਂ ਸੀ। ਡਾਇਰੈਕਟ ਰਿਪੋਰਟਿੰਗ ਉਸ ਕੇਸ ਦੀ ਸਾਰੀ ਉਸ SIT ਕੋਲ ਹੁੰਦੀ ਸੀ। ਉਹ 'ਚ ਸੀ ਈਸ਼ਵਰ ਸਿੰਘ ਜਿਹੜੇ ਅੱਜ ਸਪੈਸ਼ਲ DG ਨੇ, ਨਗੇਸ਼ਵਰ ਰਾਓ ਜਿਹੜੇ ਫਿਰ ਅੱਜ ADGP ਨੇ, ਤੇ ਵੀ ਨੀਰਜਾ ਜਿਹੜੇ DGP ਨੇ। 3 ਅਫਸਰਾਂ ਦੀ SIT ਬਣੀ, ਔਰ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਜੇ ਕੋਈ ਗਲਤ ਕਿਸੇ ਤੇ FIR ਦਰਜ ਹੋਈ ਹੈ ਉਹ ਕੈਂਸਲ ਕਰਿਓ, ਜੇ ਕੋਈ ਬਾਹਰ ਰਹਿ ਗਿਆ ਉਹਦੇ ਤੇ ਕਾਰਵਾਈ ਕਰਿਓ। ਹੁਣ ਜਿੰਨੇ ਵੀ ਸਾਡੇ ਕੇਸ ਨੇ ਕਿਸੇ ਬੰਦੇ ਦੇ ਵੀ ਹੈ, ਚਾਹੇ ਉਹ ਸਿਆਸੀ ਹੈ ਚਾਹੇ ਗੈਰ ਸਿਆਸੀ ਆ, ਉਹਦੇ ਕੇਸ ਅਖੀਰ 'ਚ ਕੋਰਟ 'ਚ ਜਾਣੇ। ਔਰ ਆਨਰੇਬਲ ਕੋਰਟਾਂ ਦੀ ਬਣਾਈ ਹੋਈ SIT ਤੇ ਤੁਹਾਨੂੰ ਭਰੋਸਾ ਨਹੀਂ। ਉਸ SIT ਨੇ 10 ਚਲਾਨ ਪੇਸ਼ ਕਰਤੇ, ਕਿਤੇ ਵੀ ਮਜੀਠੀਏ ਦਾ ਨਾਂ ਨਹੀਂ ਸੀ। ਮਗਰ ਮੈਂ ਨਾ ਮਾਨੂੰ ਦਾ ਤਾਂ ਇਲਾਜ ਕੋਈ ਨਹੀਂ, ਸਰਕਾਰ ਨੂੰ ਤਾਂ ਪਸੰਦ ਨਹੀਂ, ਕਿਉਂਕਿ 10 ਸਾਲ ਮੇਰੇ ਤੇ ਰੱਜ ਕੇ ਪੋਲਿਟਿਕਸ ਕੀਤੀ ਹੈ। ਔਰ ਮੈਂ ਪੁੱਛਣਾ ਚਾਹੁੰਦਾ ਜੁਗਨੂ ਨੂੰ, ਜੁਗਨੂ ਅੱਜ ਤਾਂ ਤੇਰੀ ਸਰਕਾਰ ਹੈ, 5 ਸਾਲ ਪਹਿਲਾਂ ਕਾਂਗਰਸ ਦੀ ਸੀ, ਤੇ ਡਰੱਗਸ ਤਾਂ ਅੱਜ ਵੀ ਨਹੀਂ ਬੰਦ ਹੋ ਰਹੇ, ਫਿਰ ਤੂੰ ਬਕਾਉਣ ਡਿਆ। ਮੈਂ ਤਾਂ ਕਹਿੰਦਾ ਤੇਰੀ ਇਨਕੁਆਇਰੀ ਹੋਣੀ ਚਾਹੀਦੀ, ਕਿਉਂਕਿ ਤੂੰ ਹੀ ਫਿਰ ਇਹ ਸਾਰਾ ਕੰਮ ਕਰਨ ਵਾਲਾ। ਸਿਰਫ ਤੇ ਸਿਰਫ ਇੱਕ ਪੋਲਿਟਿਕਸ ਤੱਕ ਸੀਮਿਤ ਹੋ ਕੇ ਰਹਿ ਗਈ ਹੈ। ਦੈਟ ਇਜ਼ ਵਾਈ 3 SITs ਹੈਡ ਬਦਲ ਜਾਣੇ। ਕਿਸੇ ਦਾ ਮੁੰਡਾ ਤੁਸੀਂ ਇੰਸਪੈਕਟਰ ਬਣਾ ਦਿਓ ਓਵਰਨਾਈਟ, ਫਿਰ ਜੇ ਕੋਈ ਸਹੀ ਕੰਮ ਕਰਦਾ ਉਹਨੂੰ ਲਾਂਬੇ ਕਰ ਦਿਓ, ਫਿਰ ਜਿਹੜਾ ਰਿਟਾਇਰਮੈਂਟ ਦੇ ਨੇੜੇ ਜਿਹਦੇ 6 ਮਹੀਨੇ ਰਹਿ ਗਏ ਉਹਦੇ ਨਾਲ ਤੁਸੀਂ ਸੌਦਾ ਕਰ ਲਿਓ ਕਿ ਭਾਈ ਤੂੰ ਸਾਡੇ ਆਖੇ ਇਨਕੁਆਇਰੀ ਕਰ, ਅਸੀਂ ਤੇਰੀ ਪਿੱਠ, ਤੂੰ ਸਾਡੀ ਪਿੱਠ ਥਪਥਪਾ, ਅਸੀਂ ਤੇਰੀ ਪਿੱਠ ਥਪਥਪਾਵਾਂਗੇ। ਦਿਸ ਕੁਇਡ ਪ੍ਰੋ ਕੋ ਕੀ ਲੈਣ ਦੇਣ ਹੋਇਆ, ਇਹਦੀ ਵੀ ਇਨਕੁਆਇਰੀ ਹੋਣੀ ਚਾਹੀਦੀ। ਔਰ ਗੱਲ ਬਾਲੀ ਦੂਰ ਨਹੀਂ, ਆਏ ਆਨਰੇਬਲ ਕੋਰਟਾਂ 'ਚ ਗਏ ਸੀ ਇਹ। ਮੈਂ ਲਾਸਟ, ਕਿਉਂਕਿ ਸਾਰੇ ਆਰਡਰ ਤਾਂ ਨਹੀਂ ਪੜ੍ਹਨ ਦੀ ਲੋੜ, ਮੈਂ ਇੱਕੋ ਹੀ ਉਹਨਾਂ ਦੀ ਅਖੀਰਲੀ ਫਾਈਂਡਿੰਗ ਪੜ੍ਹ ਦਿੰਦਾ। ਬੜੀ ਲੰਮੀ ਬਹਿਸ ਹੋਈ, ਇਹਨਾਂ ਨੇ ਦਿੱਲੀ ਤੋਂ ਵਕੀਲ ਸਾਹਿਬਾਨ ਲਿਆਏ। ਉਹਦੇ 'ਚ ਇਨ ਦਾ ਬੇਲ ਆਰਡਰ ਅਗੇਨ ਬਾਈ ਡਬਲ ਬੈਂਚ ਇਨ ਦਾ ਹਾਈ ਕੋਰਟ, ਸਾਰੇ ਪੱਖ ਸੁਣਨ ਤੋਂ ਬਾਅਦ in my bail order honorable high court while granting me bail has clearly given a finding that honorable court was satisfied with the petitioner is not guilty of the offences alleged against him in FIR number 02 of 2021 therefore ਇਹਦੇ 'ਚ ਜਿਹੜਾ ਇੱਕ ਹੋਰ ਬੜੀ ਵੱਡੀ ਗੱਲ ਹੈ, ਇੱਕ ਇਹਨਾਂ ਨੇ ਸੈਕਸ਼ਨ 37 ਲਾਇਆ ਸੀ, ਔਰ 37 ਦਾ ਮਤਲਬ ਕੀ ਹੈ कि section 37 of the NDPS Act puts an embargo that bail cannot be granted till the honorable court gives a finding that the accused is not guilty of the offences alleged against him. In other words, accused is guilty till proven innocent. मतलब कि कोर्ट नू ये आप जज साहब जे सैटिस्फाई होणगे फिर ਉਹਦੀ ਬੇਲ ਦਿੱਤੀ ਜਾਂਦੀ ਹੈ। ਉਹਨਾਂ ਨੇ ਸਾਰੇ ਰੀਜ਼ਨ ਆ ਲੰਮਾ ਚੌੜਾ ਕਿੱਥੇ ਹੈ ਭਾਈ, ਉਹ ਆ ਆਰਡਰ ਹੈ ਜਿਹੜਾ ਉਹਨਾਂ ਨੇ ਰਿਕਾਰਡ ਕੀਤਾ, ਔਰ ਇਹੀ ਕਾਰਨ ਬਣਿਆ ਕਿ ਅੱਜ ਕਿੰਨੇ ਹੋ ਗਏ ਜੀ, 1.5 ਸਾਲ ਹੋ ਗਿਆ। 10 ਸਾਲ ਤਾਂ ਸਾਲਗਿਰਾ ਹੋ ਗਏ ਪਰਚੇ ਦਰਜ ਹੋਈ ਦੀ, ਤੇ 1.5 ਸਾਲ ਹੋ ਗਿਆ ਕਿ ਭਾਈ ਚਲਾਨ ਪੇਸ਼ ਕਾਹਦਾ ਕਰਨਾ। ਹੁਣ ਇੱਥੇ ਐਸ ਰਾਹੁਲ ਨੂੰ ਚੜਾਉਂਦੇ ਸੀ ਕਿ ਸਾਡੀ ਮਰਜ਼ੀ ਦਾ ਕਰ, ਮਗਰ ਜਿਹਨੇ ਸਹੀ ਕੰਮ ਕਰਨਾ ਉਹ ਕਹਿੰਦਾ ਤੁਹਾਡੀ ਮਰਜ਼ੀ ਦਾ ਨਹੀਂ, ਕਾਨੂੰਨ ਤੇ ਮਰਜ਼ੀ ਦੇ ਹਿਸਾਬ ਨਾਲ ਕੰਮ ਹੋਊਗਾ, ਉਹ ਇਹਨਾਂ ਨੂੰ ਚੰਗਾ ਨਹੀਂ ਲੱਗਿਆ। ਇਸ ਲਈ ਮੈਂ ਤਾਂ ਅਖੀਰਲੀ ਬੇਨਤੀ ਕਰਦਾ ਕਿ ਭਾਈ ਮੇਰੀ SIT ਬਣਾਓ, ਅਫਸਰਾਂ ਨੂੰ ਨਾ ਵਰਤੋ, ਉਹਦੇ 'ਚ ਆਹ 3 ਪਾ ਦਿਓ। ਪਛਾਣ ਲਏ ਜੀ ਤੁਸੀਂ, ਇੱਕ ਜੁਗਨੂ,
ਇੱਕ ਪਾ ਦਿਓ ਸਰਜੀ ਧਾਲੀਵਾਲ ਤੇ ਇੱਕ ਪਾ ਦਿਓ ਕਟਾਰੂ ਚੱਕ, ਕਿਉਂਕਿ ਇਹ ਤਾਂ ਤੁਹਾਡਾ ਪੋਸਟਰ ਬॉय ਆ। ਇਹਦੇ ਕਟਾਰੂ ਚੱਕ ਦੇ ਚਰਚੇ ਤਾਂ ਤੁਹਾਨੂੰ ਮਾਣ ਹੈ, ਮੈਨੂੰ ਲੱਗਦਾ ਇਹ ਜੇ ਪੁੱਠੇ ਕੰਮ ਕਰਦਾ ਤੇ ਇਹਨਾਂ ਦੀ SIT ਬਣਾ ਦਿਓ, ਫਿਰ ਜੋ ਮਰਜ਼ੀ ਕਰੋ। ਕਿਉਂ ਅਫਸਰਾਂ ਨੂੰ ਭਾਈ ਇਹਦੇ 'ਚ ਤੁਸੀਂ ਵਿਚਕਾਰ ਗਦੀ ਗੇੜ ਪਾਇਆ? ਕੰਮ ਮੁੱਕੇ, ਜੋ ਤੁਸੀਂ ਲਿਖਣਾ ਲਿਖ ਦਿਓ, ਅਖੀਰ 'ਚ ਆਨਰੇਬਲ ਕੋਰਟਾਂ ਫੈਸਲਾ ਕਰ ਦੇਣਗੀਆਂ ਕਿ ਤੁਹਾਡੀ SIT 'ਚ ਦਮ ਹੈ ਕਿ ਨਹੀਂ।